ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰਾਂਗੇ ਕੀ ਚੱਲ ਰਿਹਾ ਆ ਪੰਜਾਬ ਭਾਰਤ ਦੇ ਵਿੱਚ ਜਿਹੜੀਆਂ ਅਹਿਮ ਖਬਰਾਂ ਉਸ ਦੇ ਉੱਤੇ ਨਜ਼ਰ ਬਣਾਵਾਂਗੇ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਖਬਰਾਂ 'ਤੇ ਨਜ਼ਰ ਬਣਾਉਣ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਚਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਅਤੇ GN ਟਾਇਰ ਐਂਡ ਲਿਊਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਵੀ ਕਰਦੇ ਨੇ। ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤ ਦੇ ਉੱਤੇ ਤੁਸੀਂ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਕੈਲੀਫੋਰਨੀਆ ਦੇ ਵਿੱਚ ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ ਨੰਬਰ 209-277-1013 209-277-1013 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਟੈਲੀਕਾਮ ਸੈਕਟਰ ਦੇ ਵਿੱਚ ਇਸ ਸਾਲ ਵੀ ਖੁੱਸਣਗੀਆਂ ਹਜ਼ਾਰਾਂ ਨੌਕਰੀਆਂ, ਨਵਾਂ ਸਰਵੇਖਣ ਕਹਿੰਦਾ। ਦੇਖੋ, ਦੁਨੀਆ ਦੇ ਵਿੱਚ 2 ਸਾਂਝੇ ਮਸਲੇ ਆ ਹਰੇਕ ਦੇਸ਼ ਦੇ ਵਿੱਚ। ਇੱਕ ਰੁਜ਼ਗਾਰ ਦਾ, ਇੱਕ ਵਾਰ ਦਾ। ਕਿਤੇ ਜੰਗ ਆ, ਕਿਤੇ ਜਨਤਾ ਰੁਜ਼ਗਾਰ ਖੁਣੋਂ ਤੰਗ ਆ। ਕਿਸੇ ਨਾ ਕਿਸੇ ਮੁਲਕ ਦੇ ਵਿੱਚ ਇਹ ਦੋਵੇਂ ਸੰਕਟ ਇਸ ਸਮੇਂ ਮੂੰਹ ਟੱਡ ਕੇ ਖੜੇ ਆ ਕਿ ਤੁਹਾਨੂੰ ਖਾ ਜਾਣਾ ਤੁਹਾਡੇ ਸਮਾਜ। ਸਾਡੇ ਇੱਥੇ ਭਾਰਤ ਦੇ ਵਿੱਚ ਵੀ ਜਿਸ ਤਰੀਕੇ ਨਾਲ ਵਸੋਂ ਵੱਧਦੀ ਆ, ਉਸ ਅਨੁਪਾਤ ਦੇ ਵਿੱਚ ਜਿੰਨੀਆਂ ਨੌਕਰੀਆਂ ਚਾਹੀਦੀਆਂ ਉਹ ਪੈਦਾ ਨਹੀਂ ਹੋ ਰਹੀਆਂ। ਔਰ ਮੋਦੀ ਸਾਹਿਬ ਨੇ ਤੇ ਇੰਨੀਆਂ ਕੁ ਪੈਦਾ ਕੀਤੀਆਂ ਕਿ ਉਹ ਇੰਨੀਆਂ ਕੁ ਗਿਣਤੀ ਪੱਖੋਂ ਆ, ਉਹਨੇ ਕੋ ਮੇਰੇ ਖਿਆਲ ਦੇ ਨਾਲ ਪੜ੍ਹੇ ਇੱਕ ਹਫ਼ਤੇ 'ਚ ਜਾਂ ਇੱਕ ਮਹੀਨੇ 'ਚ ਲੈਂਚ ਆ ਕੇ ਨਵੇਂ ਲੱਗ ਜਾਂਦੇ ਕਿ ਲਿਆ ਤੋਂ ਨੌਕਰੀ। ਸੋ ਭਾਰਤ ਦੇ ਵਿੱਚੋਂ ਨੌਕਰੀਆਂ ਖੁੱਸਣ ਦਾ ਸਿੱਧੇ ਤੌਰ ਤੇ ਮਤਲਬ ਇਹ ਆ ਕਿ ਜਿੰਨੀਆਂ ਕੁ ਹੈਗੀਆਂ ਉਹਨਾਂ ਦਾ ਵੀ ਘੱਟ ਜਾਣਾ। ਜੇ ਨਵੀਆਂ ਜਨਰੇਟ ਨਹੀਂ ਹੋ ਰਹੀਆਂ, ਨਵੀਆਂ ਜਿਹੜੀਆਂ ਖੁੱਸ ਰਹੀਆਂ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ 'ਚ ਰੁਜ਼ਗਾਰ ਇੱਥੇ ਇੱਕ ਹੋਰ ਵੱਡੀ ਸਮੱਸਿਆ ਬਣ ਜਾ ਰਿਹਾ। ਸੋ ਟੈਲੀਕਾਮ ਸੈਕਟਰ ਬਹੁਤ ਜ਼ਿਆਦਾ ਫੈਲਿਆ, ਖਾਸ ਤੌਰ ਤੇ 95 ਤੋਂ ਬਾਅਦ ਬਹੁਤ ਵੱਡੇ ਪੱਧਰ ਤੇ। ਔਰ ਇਸ ਸੈਕਟਰ ਤੋਂ ਬਹੁਤ ਉਮੀਦਾਂ ਨੇ ਭਾਰਤ ਨੂੰ, ਔਰ ਉਮੀਦਾਂ ਤਾਂ ਵੀ ਜ਼ਿਆਦੀਆਂ ਨੇ ਕਿਉਂਕਿ ਜੇ ਤੁਸੀਂ ਦੇਖੋ ਨਾ, ਇਨਕਮ ਟੈਕਸ ਤੋਂ ਬਾਅਦ ਜੇ ਭਾਰਤ ਨੂੰ ਇਨਕਮ ਕਿਸੇ ਖੇਤਰ 'ਚੋਂ ਹੈ ਤਾਂ ਦੂਜੇ ਨੰਬਰ ਤੇ ਸਭ ਤੋਂ ਵੱਡੀ ਇਨਕਮ ਟੈਲੀਕਾਮ ਖੇਤਰ ਤੋਂ ਹੈ। ਤਾਂ ਇਹ ਬਹੁਤ ਵੱਡਾ ਸੈਕਟਰ ਆ। ਤੇ ਇਸ ਸੈਕਟਰ ਦੇ ਵਿੱਚੋਂ ਨੌਕਰੀਆਂ ਘਟਣ ਦਾ ਮਤਲਬ ਇਹ ਆ ਕਿ ਇੱਕ ਐਸਾ ਸੈਕਟਰ ਜਿਹਦੇ 'ਚ ਅਸੀਂ ਬਹੁਤ ਵੱਡਾ ਸਕੋਪ ਦੇਖਦੇ ਸਾਂ, ਉਹ ਵੀ ਹੁਣ ਸੁੰਗੜਦਾ ਪਿਆ। ਇਹਦਾ ਕਾਰਨ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਗਲ ਵੱਢਵਾਂ ਮੁਕਾਬਲਾ ਚੱਲਦਾ ਪਿਆ ਟੈਲੀਕਾਮ ਕੰਪਨੀਆਂ 'ਚ। ਔਰ ਜਿਹੜੇ ਅੰਬਾਨੀ ਸਾਹਿਬ ਆਏ ਆ, ਉਹ ਅੰਬਾਨੀ ਸਾਹਿਬ ਤੇ ਸਾਰਿਆਂ ਦੇ ਅੰਬ ਹੀ ਤੋੜ ਗਏ ਆ। ਉਹਨਾਂ ਨੇ ਕਿਸੇ ਦੇ ਕੱਖ ਨਹੀਂ ਛੱਡਿਆ। ਉਹਨਾਂ ਦਾ ਆਪਣਾ ਭਰਾ ਹੀ ਮੰਨਿਆ ਗਿਆ। ਪਹਿਲਾ ਸ਼ਿਕਾਰ ਅੰਬਾਨੀ ਦਾ ਭਰਾ ਹੀ ਹੋਇਆ। ਰਿਲਾਇੰਸ ਕਮਿਊਨੀਕੇਸ਼ਨ ਵਿਕ ਗਈ। ਟਾਟਾ ਜਿਹੜੀ ਸੀ, ਟਾਟਾ ਕਮਿਊਨੀਕੇਸ਼ਨ, ਉਹ ਵੀ ਟਾਟਾ ਕਰ ਗਈ। ਆ ਤੁਸੀਂ ਦੇਖਿਆ ਹੋਣਾ ਵੋਡਾਫੋਨ ਔਰ ਆਈਡੀਆ ਦਾ ਰਲੇਵਾਂ ਚੱਲਦਾ। ਹੁਣ ਜਿਹੜੀਆਂ 2 ਕੰਪਨੀਆਂ ਚਲੇ ਗਈਆਂ, ਉਹਨਾਂ ਚੋਂ ਵੀ ਨੌਕਰੀਆਂ ਪਿਛਲੇ ਸਾਲ ਗਈਆਂ। ਲਗਭਗ 40-50 ਹਜ਼ਾਰ ਨੌਕਰੀਆਂ ਪਿਛਲੇ ਸਾਲ ਖੁੱਸੀਆਂ ਸਨ। ਤੇ ਐਤਕੀ ਜਿੱਦਾਂ ਹੁਣ ਰਲੇਵਾਂ ਹੋਊਗਾ, ਮੰਨ ਲਓ 2 ਟੈਲੀਕਾਮ ਕੰਪਨੀਆਂ ਰਲੇਵਾਂ ਕਰਦੀਆਂ, ਇਹਦਾ ਮਤਲਬ ਕਿ ਬਹੁਤ ਸਾਰੇ ਜਿਹੜੇ ਰੁਜ਼ਗਾਰ ਤੇ ਚੜੇ ਹੋਏ ਸੀਗੇ ਕਾਮੇ, ਉਹ ਬੇਰੁਜ਼ਗਾਰ ਹੋ ਜਾਣਗੇ ਕਿਉਂਕਿ ਉਹਨਾਂ ਨੂੰ ਉਹਨੇ ਕਾਮੇ ਘੱਟ ਚਾਹੀਦੇ ਆ। ਤਾਂ ਹੁਣ ਇਹੀ ਗੱਲ ਜਿਹੜੀ ਆ ਉਹ CIAL ਦਾ ਜਿਹੜਾ ਨਵਾਂ ਸਰਵੇਖਣ ਹੈ ਕਹਿੰਦਾ ਕਿ ਇਸ ਸਾਲ ਯਾਨੀ ਜਿਹੜੀਆਂ ਪਹਿਲੀਆਂ 2-3 ਤਿਮਾਹੀਆਂ ਹੋਣਗੀਆਂ ਫਾਈਨੈਂਸ਼ੀਅਲ ਈਅਰ ਦੀਆਂ, ਤਾਂ ਇਹਨਾਂ 2-3 ਤਿਮਾਹੀਆਂ ਦੇ ਵਿੱਚ ਘੱਟੋ ਘੱਟ 1 ਲੱਖ ਨੌਕਰੀ ਹੈ ਜਿਹੜੀ ਉਹ ਟੈਲੀਕਾਮ ਸੈਕਟਰ ਦੇ ਵਿੱਚੋਂ ਜਾ ਸਕਦੀ ਹੈ। ਸੋ ਇਹ ਟੈਲੀਕਾਮ ਸੈਕਟਰ ਦੇ ਵਿੱਚੋਂ ਇਸ ਸਮੇਂ ਖਬਰ ਆ ਰਹੀ ਹੈ ਕਿ 1 ਲੱਖ ਨੌਕਰੀ ਹੈ ਜਿਹੜੀ ਉਹ ਹੋਰ ਖੁੱਸਣ ਜਾ ਰਹੀ ਹੈ। ਜ਼ਰੂਰਤ ਇਸ ਗੱਲ ਦੀ ਸੀ ਕਿ ਨੌਕਰੀਆਂ ਪੈਦਾ ਹੁੰਦੀਆਂ,
ਪਰ ਇਸ ਸਮੇਂ ਜੋ ਹਾਲਾਤ ਆ ਉਹ ਇਹ ਆ ਕਿ ਟੈਲੀਕਾਮ ਸੈਕਟਰ ਜਿਹੜਾ ਬੁਰੀ ਤਰ੍ਹਾਂ ਲੜਖੜਾ ਰਿਹਾ। ਲੜਖੜਾ ਕਿਉਂ ਰਿਹਾ? ਇੱਕ ਤੇ ਦੇਖੋ ਜਿੱਦਾਂ ਤੁਹਾਡੇ US ਦੇ ਵਿੱਚ ਟੈਕਸ ਆ ਜਿਹੜਾ ਟੈਲੀਕਾਮ ਕੰਪਨੀਆਂ ਦਾ ਉਹ ਬਹੁਤ ਘੱਟ ਹੈ ਜੇ ਇੰਡੀਆ ਦੇ ਮੁਕਾਬਲੇ ਦੇਖੀਏ। ਇੱਥੇ ਇਹ ਜਿਵੇਂ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਵਾਲੀ ਗੱਲ ਆ, ਇਹ ਮੁਰਗੀ ਨੂੰ ਪਾੜ ਲੈਣਾ ਚਾਹੁੰਦੇ ਕਿ ਟੈਲੀਕਾਮ ਕੰਪਨੀ ਤੋਂ ਜਿੰਨਾ ਹੁੰਦਾ ਨਾ ਲੁੱਟ ਲਓ ਇਹਨਾਂ ਨੂੰ। ਤਾਂ ਇੱਥੇ ਜਿੱਦਾਂ 17-18% ਹੈ, ਤੁਹਾਡੇ ਇੱਥੇ 35% ਹੈ। ਔਰ ਜਿਹੜੀ ਕਮਾਈ ਇੱਕ ਗਾਹਕ ਤੋਂ ਤੁਹਾਡੇ ਇੱਥੇ ਦੇ ਟੈਲੀਕਾਮ ਸੈਕਟਰ ਦੀ ਕੋਈ ਟੈਲੀਕਾਮ ਕੰਪਨੀ $30-35 ਕਰਦੀ ਹੈ, ਉਹ ਇੱਥੇ $1-2 ਤੇ ਤੁਰੀਆਂ ਫਿਰਦੀਆਂ ਕੰਪਨੀਆਂ। ਯਾਨੀ ਮੁਨਾਫਾ ਘੱਟ ਹੈ, ਉਹਨਾਂ ਦਾ ਟੈਕਸ ਬਹੁਤ ਵੱਡਾ, ਔਰ ਉੱਤੋਂ ਹੋਰ ਕਈ ਕਿਸਮ ਦੇ ਸੈਸ ਲਾ ਦਿੰਦੇ ਆ। ਜਿੱਦਾਂ ਸਪੈਕਟਰਮ ਵੰਡੋ 2G ਸਪੈਕਟਰਮ ਤੁਹਾਨੂੰ ਚੇਤਾ ਆ ਗਿਆ ਹੋਣਾ, ਉਹ ਵੀ ਇੱਕ ਪੈਸੇ ਉਗਰਾਉਣ ਦਾ ਹੀ ਜ਼ਰੀਆ ਹੈ। ਲਾਇਸੈਂਸ ਫੀਸ ਬਹੁਤ ਜ਼ਿਆਦਾ ਕਮਾਈ ਜਿਹੜੀ ਟੈਲੀਕਾਮ ਕੰਪਨੀਆਂ ਤੋਂ ਕੀਤੀ ਜਾਂਦੀ ਹੈ। ਔਰ ਤੀਜੀ ਜਿਹੜੀ ਮਾਰ ਪੈ ਰਹੀ ਹੈ ਸਭ ਤੋਂ ਵੱਡੀ, ਉਹ ਆ ਜਿਵੇਂ ਅੱਗੇ ਸਾਡੇ ਇੰਟਰਕਨੈਕਸ਼ਨ ਕਨੈਕਟੀਵਿਟੀ ਹੁੰਦੀ ਸੀਗੀ। ਮਸਲਨ ਇਹ ਕੋਈ ਟੈਲੀਕਾਮ ਕੰਪਨੀ ਉਹ B ਤੇ ਕੋਈ ਕਸਟਮਰ ਕਾਲ ਕਰਦਾ ਪਿਆ ਤਾਂ ਇਹ ਵਾਲੇ ਨੂੰ B ਕੰਪਨੀ ਨੂੰ ਕੁਛ ਮਾਰਜਨ ਦੇਣਾ ਪੈਂਦਾ ਸੀਗਾ, ਪਰ ਜੀਓ ਨੇ ਆ ਕੇ ਉਹ ਬੇੜਾ ਗਰਕ ਕਰ ਦਿੱਤਾ ਇਹਨਾਂ ਦਾ। ਉਹਦੇ ਵਿੱਚੋਂ ਕਾਫੀ ਕਮਾਈ ਕਰਦੇ ਸੀਗੇ। ਸੋ ਕਹਿਣ ਦਾ ਭਾਵ ਇਹ ਆ ਕਿ ਇਸ ਸਮੇਂ ਟੈਲੀਕਾਮ ਸੈਕਟਰ ਦੇ ਵਿੱਚ ਪੂਰੀ ਤਰਥੱਲੀ ਮੱਚੀ ਹੋਈ ਆ। ਲੱਖ ਨੌਕਰੀ ਜਿਹੜੀ ਇਸ ਸਾਲ ਚਲੇ ਜਾਣੀ ਹੈ, ਔਰ ਪਿਛਲੇ ਵਾਰੀ ਵੀ ਇਹਨਾਂ ਨੇ ਅਨੁਮਾਨ ਲਾਇਆ ਸੀ ਕਿ 50-60 ਹਜ਼ਾਰ ਨੌਕਰੀ ਜਾਣੀ ਹੈ ਤੇ ਉਨੀ ਚਲੇ ਗਈ ਆ। ਸੋ ਇਹ ਮੰਦਭਾਗੀ ਖਬਰ ਹੈ। ਨੌਕਰੀ ਹਰੇਕ ਨੂੰ ਚਾਹੀਦਾ। ਉਹ ਕਹਿੰਦੇ ਹੁੰਦੇ ਆ ਨਾ ਕਿ ਰੁਜ਼ਗਾਰ ਹੈ ਤਾਂ ਸੋਮਵਾਰ ਹੈ ਭਈਆ, ਵਰਨਾ ਐਤਵਾਰ ਹੈ। ਨੌਕਰੀ ਹੈ ਤਾਂ ਸੋਮਵਾਰ ਹੈ, ਵੀਕ ਬਣਦਾ, ਨਹੀਂ ਤੇ ਐਤਵਾਰ ਛੁੱਟੀ ਹੈ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਹਰਿਆਣੇ ਵਾਲੇ ਕਹਿੰਦੇ ਹੁਣ ਜੇਲ੍ਹਾਂ ਦੇ ਵਿੱਚ ਗਾਵਾਂ ਨੂੰ ਪਾਲਣਗੇ। ਚੰਗਾ, ਉਹ ਪੰਜਾਬੀ ਚਾਹੁੰਦੇ ਹੁੰਦੇ ਆ ਨਾ ਕਿ ਗੰਜੀ ਛੁੱਟੀ ਨਾ ਬਣੋ, ਸਿਰ ਦਹੀਂ ਕਟੋਰਾ ਪਾ ਬਣੋ। ਇਹਨਾਂ ਦਾ ਖੜਾ ਛੁੱਟੂਗਾ ਐਵੇਂ? ਕਦੇ ਗਾਂ ਜਿਹੜੀ ਆ ਉਹ ਹਾਦਸਾ ਕਰ ਦਿੰਦੀ ਹੈ, ਕਈ ਵਾਰੀ ਉਹ ਲਿਫਾਫਾ ਖਾ ਕੇ ਮਰ ਜਾਂਦੀ ਹੈ, ਕਈ ਵਾਰੀ ਉਹ ਗਊਸ਼ਾਲਾ ਚ ਭੁੱਖੀ ਮਰ ਜਾਂਦੀ ਹੈ। ਉਹ ਸਾਰਾ ਭਾਂਡਾ ਕਿਹਨਾਂ ਤੇ ਭੱਜਦਾ? ਜਿਹੜੇ ਗਊ ਆਗੂ ਆ, ਜਿਹੜੇ ਗਊ ਰੱਖਿਆ ਦੀ ਆੜ ਦੇ ਵਿੱਚ ਅਗਵਾਈ ਕਰਦੇ ਆ। ਅਗਵਾਈ ਵੀ ਕਰਦੇ, ਨਾਲ ਉਗਰਾਹੀ ਵੀ ਕਰਦੇ ਆ ਲੋਕ, ਉਹਨਾਂ ਨੂੰ ਫਿਰ ਟੁੱਟ ਕੇ ਪੈਂਦੇ ਆ। ਤਾਂ ਇਹ ਚੰਗਾ ਕਿ ਜੇਲ੍ਹਾਂ ਦੇ ਵਿੱਚ ਗਾਵਾਂ ਨੂੰ ਛੱਡ ਦਿਓ, ਆਪੇ ਕੈਦੀ ਸੰਭਾਲਣਗੇ। ਜੇ ਕੋਈ ਅਭੀ ਨਭੀ ਹੋ ਗਈ, ਆਪੇ ਕੈਦੀਆਂ ਨੂੰ ਪੁਲਿਸ ਵਾਲੇ ਢਾ ਲਿਆ ਕਰਨਗੇ ਕਿ ਤੂੰ ਗਾਂ ਦਾ ਆਹ ਨੁਕਸਾਨ ਕਰ ਦਿੱਤਾ। ਸੋ ਜ਼ਿੰਮੇਵਾਰੀ ਕੈਦੀਆਂ ਦੀ ਸਿਰ ਇਹ ਪਾ ਦੇਣਗੇ। ਉਦਾਂ ਦੇਖੋ ਕੁਛ ਪੱਖ ਤੋਂ ਗੱਲ ਇਹ ਠੀਕ ਕਰਦੀ ਆ। ਸਾਡੇ ਇੱਥੇ ਕਈ ਜੇਲ੍ਹਾਂ ਨੇ, ਹਰਿਆਣੇ 'ਚ ਵੀ ਕਈ ਜੇਲ੍ਹਾਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਰਕਬਾ ਜਿਹੜਾ ਅੰਦਰ ਉਹ ਖਾਲੀ ਪਿਆ ਹੁੰਦਾ, ਉਹਨਾਂ ਦੇ ਵਿੱਚ ਕੁਛ ਵੀ ਬਣਾਇਆ ਜਾ ਸਕਦਾ। ਤਾਂ ਹਰਿਆਣਾ ਇਹ ਸਕੀਮ ਲਾ ਰਿਹਾ ਕਿ 6 ਜੇਲ੍ਹਾਂ ਉਹਨਾਂ ਦੀਆਂ ਜਿਹੜੀਆਂ ਵੱਡੀਆਂ ਜੇਲ੍ਹਾਂ ਹੈ ਉਹਨਾਂ ਦੇ ਵਿੱਚ ਗਾਵਾਂ ਨੂੰ ਭੇਜਿਆ ਜਾਵੇ, ਗਊਸ਼ਾਲਾਵਾਂ ਬਣਾ ਦੇਣ। ਹੁਣ ਗਊਸ਼ਾਲਾਵਾਂ ਦੇ ਨਾਂ ਤੇ ਵੈਸੇ ਉਹ ਛਲਾਵਾ ਜਿਹਾ ਵੀ ਕਰੀ ਜਾਂਦੇ ਆ, ਕਹਿੰਦੇ ਜੀ ਅਸੀਂ ਕੌ ਥੈਰੇਪੀ ਦੇਣੀ ਕਰਨੀ ਹੈ ਕੈਦੀਆਂ ਨੂੰ। ਉਹ ਜਿਹੜੇ ਉਹਨਾਂ ਦੇ ਹੈਗੇ ਨਾ ਗਊ ਕਮਿਸ਼ਨ ਦੇ ਚੇਅਰਮੈਨ, ਜਿਵੇਂ ਇੱਥੇ ਵੀ ਬਣਾਇਆ ਸੀ ਬਾਦਲ ਸਾਹਿਬ ਨੇ, ਉਹ ਵਿਚਾਰਾ ਗਊ ਸੇਵਾ ਕਮਿਸ਼ਨ ਹੁਣ ਪਤਾ ਨਹੀਂ ਕਿੱਧਰ ਚਲੇ ਗਿਆ, ਪਰ ਹਰਿਆਣੇ ਚੋਂ ਚੱਲਦਾ। ਉੱਥੇ ਇਹਨਾਂ ਦਾ ਚੇਅਰਮੈਨ ਹੈਗਾ ਭਨੀ ਰਾਮ ਮੰਗਲਾ। ਉਹ ਭਨੀ ਰਾਮ ਮੰਗਲਾ ਕਹਿੰਦਾ ਕਿ ਦੇਖੋ ਜੇ ਇੱਥੇ ਗਾਵਾਂ ਆ ਜਾਣਗੀਆਂ ਜੇਲ੍ਹਾਂ ਦੇ ਵਿੱਚ ਤਾਂ ਜਿਹੜੀ ਕੌ ਥੈਰੇਪੀ ਆ ਉਹ ਇਹਨਾਂ ਤੇ ਜਾਦੂ ਹੀ ਅਸਰ ਕਰੇਗੀ, ਚਮਤਕਾਰੀ ਅਸਰ ਕਰੇਗੀ। ਔਰ ਉਹਦਾ ਅਸਰ ਇਹ ਹੋਊਗਾ ਕਿ ਇਹਨਾਂ ਦੀ ਜਿਹੜੀ ਬੁੱਧੀ ਹੈ ਉਹ ਸਾਫ਼ ਹੋ ਜਾਏਗੀ। ਔਰ ਦੂਜਾ ਇਹ ਆ ਕਿ ਜਦੋਂ ਇਹ ਦੁੱਧ ਪੀਣਗੇ ਕੈਦੀ ਜਿਹੜੇ ਆ ਉਹ ਬਿਲਕੁਲ ਸ਼ੁੱਧ ਹੋ ਜਾਣਗੇ, ਖਾਲਸ ਹੋ ਜਾਣਗੇ, ਇਹਨਾਂ 'ਚ ਸਾਰੇ ਪਾਪ ਧੋਤੇ ਜਾਣਗੇ। ਤੇ ਹਾਲੇ ਬਾਬਾ ਉਹਨੇ ਉਹ ਗਊ ਮੂਤਰ ਦੀ ਨਹੀਂ ਕੋਈ ਦੱਸ ਦਿੱਤੀ ਖਾਸੀਅਤ, ਉਹਦਾ ਉਹਨਾਂ ਨੇ ਕਿਹਾ ਕਿ ਇਹ ਅਸੀਂ ਪੈਕ ਕਰਕੇ ਬਾਹਰ ਭੇਜਿਆ ਕਰਾਂਗੇ। ਵੈਸੇ ਠੀਕ ਆ ਕਿ ਗਾਂ ਦਾ ਦੁੱਧ, ਗਾਂ ਦਾ ਮੂਤਰ, ਇਹ ਸਾਰੇ ਆਪੋ ਆਪਣੀ ਥਾਂ ਤੇ ਠੀਕ ਹੈ, ਦਵਾਈਆਂ ਵਗੈਰਾ 'ਚ ਪੈਂਦੇ ਆ, ਫਿਰ ਜੋ ਮਰਜ਼ੀ ਆ। ਪਰ ਇਹਨਾਂ ਦਾ ਜਿਹੜਾ ਇਹ ਫਾਰਮੂਲਾ ਉਹ ਕਾਮਯਾਬ ਹੋ ਗਿਆ ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਵੀ ਇਹ ਫਾਰਮੂਲਾ ਜਿਹੜਾ ਅਜਮਾਇਆ ਜਾ ਸਕਦਾ, ਕਿਉਂਕਿ ਇੱਥੇ ਵੀ ਗਊ ਧਨ ਬਹੁਤ ਆ। ਤੇ ਜੇ ਉਹਨਾਂ ਨੂੰ ਚਾਹੀਦਾ ਹੋਇਆ, ਜੇ ਉਹਨਾਂ ਦੇ ਥੁੜ ਗਈਆਂ ਤਾਂ ਫਿਰ ਇੱਥੋਂ ਲਿਜਾਈਆਂ ਜਾ ਸਕਦੀਆਂ ਨੇ। ਉਦਾਂ ਦੇਖੋ ਇਹ ਚੀਜ਼ ਠੀਕ ਹੈ, ਮੇਰੇ ਮੰਨਣ ਅਨੁਸਾਰ ਠੀਕ ਹੈ, ਏਦਾਂ ਦੇ ਕੰਮ ਕਰਨੇ ਚਾਹੀਦੇ ਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਦੇਖੋ ਇਹ ਕਿੱਡੀ ਚਲਾਕੀ ਕਰਦੇ ਆ। ਚਲਾਕੀ ਇਹ ਆ ਕਿ ਪੰਜਾਬ ਤੇ ਹਰਿਆਣੇ 'ਚ ਚਰਾਂਦਾਂ ਲਈ, ਗਊਸ਼ਾਲਾਵਾਂ ਲਈ
ਇਸ ਤਰ੍ਹਾਂ ਕਈ ਹੋਰ ਇਸ ਤਰ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਸੀ ਜਿਹੜੀਆਂ ਰਾਜਵੰਸ਼ਾਹੀਆਂ ਦੇ ਵੇਲੇ ਤੋਂ ਤੁਰੀਆਂ ਆਉਂਦੀਆਂ, ਜੋ ਇਹਨਾਂ ਲਈ ਰਿਜ਼ਰਵ ਕੀਤੀਆਂ ਗਈਆਂ ਸੀ। ਉਹ ਸਾਰੀਆਂ ਦੀਆਂ ਸਾਰੀਆਂ ਇਹਨਾਂ ਨੇਤਾਵਾਂ ਨੇ ਨੱਪੀਆਂ ਹੋਈਆਂ, ਵੱਡੇ ਲੋਕਾਂ ਨੇ ਨੱਪੀਆਂ ਹੋਈਆਂ। ਪੰਜਾਬ 'ਚ 30,000 ਕਿੱਲੇ ਜ਼ਮੀਨ ਆ, 30,000 ਕਿੱਲੇ ਜ਼ਮੀਨ ਗਊਆਂ ਦੇ ਨਾਂ ਦੀ ਹੈ, ਔਰ ਉਹ ਕਿਹਨਾਂ ਦੇ ਨਾਂ ਥੱਲੇ ਬੋਲਦੀ ਹੈ? ਜਿਹੜੇ ਬਹੁਤ ਵੱਡੇ ਆਗੂ ਆ, 3-4 ਤੇ ਭਾਜਪਾ ਦੇ ਵਿੱਚ ਪੰਜਾਬ ਦੇ ਜਿਹੜੇ ਨੱਪੀ ਬੈਠੇ ਆ। ਤਾਂ ਹਰਿਆਣੇ 'ਚ ਵੀ ਇਹੋ ਹਾਲ ਆ। ਮਤਲਬ ਕਿ ਉਹ ਜਿਹੜੀ ਇਹਨਾਂ ਦੀ ਰਾਖਵੀਂ ਜ਼ਮੀਨ ਆ ਉਹ ਤੇ ਨੱਪੀ ਗਈ ਆ। ਹੁਣ ਜੇਲਾਂ ਹੈਗੀਆਂ ਖਾਲੀ ਇਹਨਾਂ ਨੂੰ ਚਾਹੀਦੀਆਂ, ਕਿਉਂਕਿ ਜੇਲਾਂ ਦੇ ਵਿੱਚ ਪੱਠੇ ਬੀਜੇ ਜਾ ਸਕਦੇ ਆ, ਵਾੜਾ ਕੀਤਾ ਜਾ ਸਕਦਾ। ਤੀਜੀ ਗੱਲ ਆ ਕਿ ਕੈਦੀਆਂ ਨੂੰ ਥੋੜਾ ਜਿਹਾ ਇਮੋਸ਼ਨਲੀ ਕਰਕੇ ਕਿ ਬਈ ਤੁਸੀਂ ਬਹੁਤ ਪਾਪ ਕੀਤੇ, ਗੁਨਾਹ ਕੀਤੇ ਆ, ਜਾਂ ਅਗਲਾ ਕਵੇ ਕਿ ਮੈਂ ਤੇ ਝੂਠੇ ਕੇਸ 'ਚ ਪਾਇਆ, ਮੈਨੂੰ ਤੇ ਤੁਰੇ ਜਾਂਦੇ ਇਹਨੂੰ ਭੁੱਖੀ ਦੇ ਕੇਸ ਚੜਾਤਾ, ਤੇ ਉਹਨੂੰ ਕਹਿਣਗੇ ਕੋਈ ਗੱਲ ਨਹੀਂ, ਪਿਛਲੇ ਜਨਮਾਂ ਦਾ ਕੋਈ ਕਰਮ ਆ, ਗਾਹ ਤੂੰ ਸੁਰਗਾਂ ਨੂੰ ਚਲੇ ਜਾਏਗਾ, ਗਊ ਸੇਵਾ ਕਰੀ ਚੱਲ। ਸੋ ਇਹ ਸਾਰੇ ਮੇਰੇ ਗੱਲ ਦੇ ਨਾਲ ਕਈ ਨਿਸ਼ਾਨੇ ਫੁੰਡੇ ਜਾ ਸਕਦੇ ਆ ਇੱਕ ਕੋਸ਼ਿਸ਼ ਦੇ ਨਾਲ। ਇਹ ਹੁਣ ਦੇਖੋ ਕਿੱਦਾਂ ਦਾ ਫਾਰਮੂਲਾ ਉੱਥੇ ਕਾਮਯਾਬ ਹੁੰਦਾ। ਪਰ ਇਹ ਜਿਹੜੇ ਹਰਿਆਣੇ ਵਾਲੇ ਆ ਇਹੋ ਜਿਹੇ ਮਾਮਲਿਆਂ 'ਚ ਨੰਬਰ ਲੈ ਜਾਂਦੇ ਆ। ਅੱਗੇ ਕਹਿੰਦੇ ਸੀ ਕਿ ਅਸੀਂ ਲਾਇਸੈਂਸ ਬਣਾ ਕੇ ਦੇਣੇ ਆ ਗਊ ਰੱਖਿਅਕਾਂ ਨੂੰ, ਤੇ ਜਦੋਂ ਲਾਇਸੈਂਸ ਬਣਾਉਣ ਗਏ ਤਾਂ ਉੱਥੇ ਬਹੁਤ ਵੱਡਾ ਤਮਾਸ਼ਾ ਹੋ ਗਿਆ, ਕਿਉਂਕਿ ਐਸੇ ਵੀ ਬੰਦੇ ਚਲੇ ਗਏ ਲਾਇਸੈਂਸ ਬਣਾਉਣ ਜਿਨ੍ਹਾਂ ਦੇ ਸ਼ਾਇਦ ਡਰਾਈਵਿੰਗ ਲਾਇਸੈਂਸ ਵੀ ਨਹੀਂ ਬਣਦੇ। ਇਹੋ ਜਿਹੇ ਪਿਛੋਕੜ ਵਾਲੇ ਚਲੇ ਗਏ ਸੀ, ਇਹਨਾਂ ਨੇ ਹੱਥ ਜੋੜਤੇ ਕਿ ਅਸੀਂ ਕਿਸੇ ਦਾ ਲਾਇਸੈਂਸ ਨਹੀਂ ਬਣਾਉਣਾ। ਸੋ ਦੇਖੋ ਅੱਗੇ ਚੱਲ ਕੇ ਇਸ ਫਾਰਮੂਲੇ ਦਾ ਕੀ ਹਸ਼ਰ ਹੁੰਦਾ, ਕੀ ਨਤੀਜਾ ਨਿਕਲਦਾ। ਜੀ 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 ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਸ ਦੇ ਵਿੱਚ ਵੀ ਪੂਰੇ ਦੇਸ਼ ਅੰਦਰ ਕਹਿੰਦੇ ਆ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਬਹੁਤ ਹੀ ਮੰਦੜਾ ਹਾਲ ਆ। ਦੇਖੋ ਇਹ ਤੇ ਵਾਕਈ ਮੰਦੜਾ ਹਾਲ ਆ। ਸਾਡੇ ਇੱਥੇ ਭਾਰਤ ਦੇ ਵਿੱਚ ਬਹੁਤ ਬੁਰਾ ਹਾਲ ਆ ਸਿੱਖਿਆ ਦਾ, ਔਰ ਇੰਨਾ ਬੁਰਾ ਹਾਲ ਹੋ ਜਾਏਗਾ ਕਿ ਬੱਚੇ ਜਿਹੜੇ ਜੂਨੀਅਰ ਲੈਵਲ ਦੇ ਬੱਚੇ, ਜਿਨ੍ਹਾਂ ਨੂੰ ਆਪਾਂ 14 ਤੋਂ 18 ਸਾਲ ਦੇ ਬੱਚੇ ਗਿਣਦੇ ਆ, ਉਹਨਾਂ ਦੀ ਹਾਲਤ ਇਹ ਆ ਕਿ ਜਿਹੜੀ ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ ਆਈ ਹੈ ਉਹਦੇ 'ਚ ਇਹਨਾਂ ਨੇ ਜਿਹੜਾ ਅੰਕੜਾ ਦਿੱਤਾ ਹੈ ਕਿ ਕੁੱਲ 43% ਬੱਚੇ ਇਹੋ ਜਿਹੇ ਆ ਜਿਨ੍ਹਾਂ ਨੂੰ ਭਾਗ ਨਹੀਂ ਆਉਂਦਾ, ਤਕਸੀਮ ਨਹੀਂ ਆਉਂਦਾ। 14 ਸਾਲ ਦੀ ਉਮਰ ਦੇ ਕਰੀਬ 47% ਬੱਚੇ ਇਹੋ ਜਿਹੇ ਆ ਜਿਨ੍ਹਾਂ ਨੂੰ ਇੰਗਲਿਸ਼ ਦਾ ਸਧਾਰਨ ਵਾਕ ਵੀ ਨਹੀਂ ਆਉਂਦਾ, ਮਤਲਬ ਕਿ B ਫॉर बैट, C फॉर कैट ਵਗੈਰਾ ਕੁਛ ਵੀ ਨਹੀਂ ਅੰਗਰੇਜ਼ੀ ਦਾ, ਬਿਲਕੁਲ ਉਹ ਨਖੱਟੂ ਕਹਿ ਲਓ ਜਾਂ ਨਲਾਇਕ ਕਹਿ ਲਓ। ਫਿਰ ਇਹ ਆ ਕਿ 25% ਇਹੋ ਜਿਹੇ ਬੱਚੇ ਆ ਜਿਨ੍ਹਾਂ ਨੂੰ ਆਪਣੀ ਭਾਸ਼ਾ ਦਾ ਵੀ ਚੰਗੀ ਤਰ੍ਹਾਂ ਇਲਮ ਨਹੀਂ, ਮਤਲਬ ਕਿ ਜਿਹੜੀ ਉਹਨਾਂ ਦੀ ਮਦਰ ਟੰਗ ਹੈ, ਜਿਹੜੀ ਉਹਨਾਂ ਦੀ ਮਾਤ ਭਾਸ਼ਾ ਹੈ, ਉਹਦਾ ਵੀ ਇਲਮ ਨਹੀਂ ਹੈ। ਸੋ ਇਹੋ ਜਿਹੇ ਬੱਚੇ ਆ ਜਿਹੜੇ 25% ਤਾਦਾਦ ਰੱਖਦੇ ਆ ਜਿਨ੍ਹਾਂ ਨੂੰ ਆਪਣੀ ਭਾਸ਼ਾ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ। ਮਸਲਨ ਜੇ ਪੰਜਾਬ ਦਾ ਬੱਚਾ ਹੈ ਤਾਂ ਉਹਨੂੰ ਪੰਜਾਬੀ ਵੀ ਨਹੀਂ ਆਉਂਦੀ ਪ੍ਰੋਪਰ। ਸੋ ਇਹ ਹਾਲਾਤ ਨੇ, ਇਹ ਸਾਡੇ ਇੱਥੋਂ ਦੇ ਸਿੱਖਿਆ ਦੇ ਰੰਗ ਢੰਗ ਆ। ਔਰ ਸਾਡੇ ਪੰਜਾਬ ਦਾ ਵੀ ਸਟੇਟਸ ਆਇਆ ਇਹਦੇ 'ਚ, 4.25 ਲੱਖ ਬੱਚਾ ਸਾਡੇ ਪੰਜਾਬੀਆਂ ਦਾ ਇਹੋ ਜਿਹਾ ਜਿਹੜਾ ਮਤਲਬ ਕਿ ਜੇ ਉਹਨੂੰ ਕਹੀਏ 2+2 ਕਿੰਨੇ ਹੁੰਦੇ ਆ, ਤੇ ਉਹ ਕਹਿੰਦਾ ਜੀ ਤੁਸੀਂ ਆਪ ਹੀ ਦੱਸ ਦਿਓ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ। ਪ੍ਰਾਇਮਰੀ ਸਕੂਲਾਂ ਦੇ ਵਿੱਚ ਇਹੋ ਜਿਹੇ ਬੱਚੇ ਆ। ਇਹ ਕੱਲ ਦਾ ਅਖਬਾਰ ਹੈ ਜਾਗਰਣ, ਉਹਨੇ ਛਾਪੀ ਹੈ ਰਿਪੋਰਟ ਇਹਦੇ 'ਚ ਪੰਜਾਬ ਬਾਰੇ, ਤਾਂ ਉਹਦੇ 'ਚ 4.25 ਲੱਖ ਬੱਚਾ ਜਿਹੜਾ ਕਿ ਸਧਾਰਨ ਗੁਣਾ ਤਕਸੀਮ ਵੀ ਨਹੀਂ ਕਰ ਸਕਦਾ, 4.25 ਲੱਖ ਬੱਚਾ। ਸੋ ਇਹਦਾ ਮਤਲਬ ਇਹ ਆ ਕਿ ਇਕੱਲਾ ਪੰਜਾਬ ਹੀ ਨਹੀਂ, ਅਸੀਂ ਪਿੱਟਦੇ ਸਾਂ ਕਿ ਪੰਜਾਬ ਦਾ ਬੇੜਾ ਗਰਕ ਹੋਇਆ ਪਿਆ, ਪੂਰੇ ਮੁਲਕ ਦਾ ਹੀ ਇਹ ਹਾਲ ਹੈ ਕਿ ਸਰਕਾਰੀ ਸਿੱਖਿਆ ਢਾਂਚਾ ਜਿਹੜਾ ਉਹ ਇਹੋ ਜਿਹਾ ਹੋਇਆ ਪਿਆ ਕਿ ਅੱਗੇ ਤੇ ਆਉਂਦੇ ਹੁੰਦੇ ਸੀਗੇ ਨਾ ਆਮ ਤੌਰ ਤੇ ਅਸ਼ਿक्षित को शिक्षा दो, अज्ञानी को ज्ञान, शिक्षा से ही बन सकता है भारत देश महान। ਤੇ ਹੁਣ ਲੋਕੀ ਕਹੀ ਜਾਂਦੇ ਕਿ ਭਾਰਤ ਕਦੇ ਮਹਾਨ ਨਹੀਂ ਬਣੇਗਾ ਜਦ ਤੱਕ ਅੰਨੇ ਹੱਥ ਕਮਾਨ। ਤਾਂ ਇਹ ਜਿਹੜੇ ਅੰਨੇ ਕਮਾਨ ਲੈ ਕੇ ਫਿਰਦੇ ਆ, ਇਹ ਇਸ ਪਾਸੇ ਕੋਈ ਤਵੱਜੋ ਨਹੀਂ ਦਿੰਦੇ। ਹੁਣ ਦੇਖੋ ਨਾ ਸਾਡੇ ਪੰਜਾਬ ਚੋਂ ਆ ਜਿਹੜਾ ਮੈਂ ਤੁਹਾਨੂੰ ਫਿਗਰ ਦੱਸਿਆ, ਤੇ ਇਸ ਫਿਗਰ ਦੇ ਪਿੱਛੇ ਇੱਕ ਫਿਕਰ ਵੀ ਲੁਕਿਆ ਹੋਇਆ। ਫਿਕਰ ਕੀ ਆ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਸੱਜਣ ਨੇ RTI ਪਾ ਕੇ ਪੁੱਛਿਆ ਕਿ ਆਹ ਜਿਹੜੇ ਅਧਿਆਪਕ ਆ, ਮੈਥ ਦੇ ਅਧਿਆਪਕ ਆ, ਕੀ ਇਹਨਾਂ ਨੇ ਮੈਟ੍ਰਿਕ ਦੇ ਵਿੱਚ ਮੈਥ ਦਾ ਸਬਜੈਕਟ, ਮੈਥ ਦਾ ਪੇਪਰ, ਮੈਥ ਦਾ ਇਮਤਿਹਾਨ ਪਾਸ ਕੀਤਾ ਵਾ? ਕਈ ਅਧਿਆਪਕ ਇਹੋ ਜਿਹੇ ਪਾਏ ਗਏ ਜਿਹੜੇ ਖੁਦ ਮੈਥ ਦੇ ਵਿੱਚੋਂ ਫੇਲ ਆ ਤੇ ਬੱਚਿਆਂ ਨੂੰ ਅਲਜਬਰਾ ਪੜ੍ਹਾਉਂਦੇ ਪਏ ਆ। ਦੱਸੋ, ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ ਇਹ ਕਿਸੇ ਨਾ ਕਿਸੇ ਮੁਕਾਮ ਤੇ ਜਾ ਕੇ ਠੀਕ ਕਰਨਾ ਪਊਗਾ, ਨਹੀਂ ਤੇ ਫਿਰ ਉਹ ਜਿਵੇਂ ਅੰਗਰੇਜ਼ਾਂ ਵਾਲਾ ਫਾਰਮੂਲਾ ਸੀਗਾ ਨਾ ਕਿ ਉਹ ਆਪਣਾ ਢਾਂਚਾ ਚਲਾਉਣ ਲਈ
ਥੋੜੇ ਜਿਹੇ ਬਾਬੂ ਕੁਝ ਸਕੂਲਾਂ 'ਚ ਪੈਦਾ ਕਰ ਲੈਂਦੇ ਸੀ, ਬਾਕੀ ਉਹਨਾਂ ਦੀਆਂ ਡੰਗੋਰੀਆਂ ਖਾਣ ਜੋਗੇ ਹੁੰਦੇ ਸੀ। ਤਾਂ ਉਹੀ ਹਾਲ ਫਿਰ ਸਾਡਾ ਰਹਿ ਜਾਣਾ ਕਿ ਚੰਦ % ਲੋਕ ਚੰਦ ਸਕੂਲਾਂ 'ਚ ਕਾਲਜਾਂ 'ਚ ਪੜ੍ਹ ਕੇ ਉਹ ਬਾਬੂ ਬਣ ਜਾਣਗੇ, ਤੇ ਫਿਰ ਜਿਹੜੀ ਦੂਸਰੇ ਬਹੁਤ ਗਿਣਤੀ 'ਚ ਬੱਚੇ ਆ ਉਹ ਫਿਰ ਉਹਨਾਂ ਦੀ ਲੇਬਰ ਕਰਿਆ ਕਰਨਗੇ। ਸੋ ਫਿਰ ਫਰਕ ਕੀ ਪਿਆ 47 ਤੋਂ ਪਹਿਲਾਂ ਤੇ 47 ਤੋਂ ਬਾਅਦ ਦਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਕੈਪਟਨ ਨੂੰ ਇੱਕ ਹੋਰ ਝਟਕਾ, ਚੀਫ ਪ੍ਰਿੰਸੀਪਲ ਸਕੱਤਰੀ ਦੀ ਨਿਯੁਕਤੀ ਹਾਈ ਕੋਰਟ ਨੇ ਹੁਣ ਰੱਦ ਕਰ ਦਿੱਤੀ ਆ। ਦੇਖੋ, ਪੰਜਾਬੀ ਦਾ ਮੁਹਾਵਰਾ ਨਾ ਕਿ ਸ਼ਮਲਾ ਤੱਕ ਕਿ ਭੁੱਲੀ ਨਾ ਗੁੱਲੀ ਨਾ ਕੁੱਲੀ, ਸ਼ਮਲਾ ਵੇਖ ਕੇ ਲੜ ਲੱਗ ਗਈ ਤੇ ਪੱਲੇ ਨਾ ਕੁੱਲੀ ਹੈ ਤੇ ਨਾ ਗੁੱਲੀ ਆ। ਤੇ ਓਦਾਂ ਕਹਿ ਸਕਦੇ ਆ ਕਿ ਇੱਥੇ ਖੂੰਡਾ ਵੇਖ ਕੇ ਭੁੱਲੀ ਨਾ ਗੁੱਲੀ ਨਾ ਕੁੱਲੀ, ਗੁੱਲੀ ਕੁੱਲੀ ਦੀ ਕੋਈ ਖਬਰ ਨਹੀਂ ਹੈ, ਬਸ ਕੈਪਟਨ ਸਾਹਿਬ ਦਾ ਖੂੰਡਾ ਹੀ ਨਜ਼ਰ ਆਉਂਦਾ ਹੈ। ਹੁਣ ਇਹ ਸਰਕਾਰ ਜਿਸ ਤਰ੍ਹਾਂ ਚੱਲਦੀ ਪਈ ਆ, ਉਹ ਪਿਛਲੀ ਸਰਕਾਰ ਗਈ ਚਲੀ ਹੈ, ਇਹਦਾ ਥੋੜਾ ਵੀ ਅਹਿਸਾਸ ਨਹੀਂ ਹੋਣ ਦੇ ਰਹੀ। ਇਹ ਇਸ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ, ਕੋਈ ਕਮੀ ਕਿਸੇ ਪੱਖ ਤੋਂ ਮਹਿਸੂਸ ਨਹੀਂ ਹੋਣ ਦਿੱਤੀ ਜਾ ਰਹੀ। ਜਦੋਂ ਦੇ ਆ ਰਹੇ ਆ ਤੇ ਪਿਛਲੇ ਚਲੇ ਗਏ ਆ। ਹਾਂ, ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਬਿਆਨ ਆ ਉਹ ਥੋੜੇ ਜਿਹੇ ਉਦਾਸ ਕਰ ਜਾਂਦੇ ਕਈ ਵਾਰ ਲੋਕਾਂ ਨੂੰ, ਕਿਉਂਕਿ ਕਈ ਚਿਰਾਂ ਬਾਅਦ ਆਉਂਦੇ ਆ। ਨਹੀਂ ਤੇ ਅੱਗੇ ਜਦੋਂ ਉਹ ਸੱਤਾ 'ਚ ਹੁੰਦੇ ਸੀ ਫੇਰ ਉਹ ਵਲੇਟੀ ਤੁਰੇ ਹੁੰਦੇ ਸੀ, ਡੇਲੀ ਕੋਈ ਨਾ ਕੋਈ ਇਹੋ ਜਿਹਾ ਬਿਆਨ, ਬਹੁਤ ਚਰਚਾ ਚੱਲਦੀ ਹੁੰਦੀ ਸੀ। ਕੈਪਟਨ ਅਮਰਿੰਦਰ ਸਿੰਘ ਦੀ ਅੱਜ ਇੱਕ ਵਿਕਟ ਡਿੱਗੀ ਆ, ਇੱਕ ਹੋਰ ਵਿਕਟ ਡਿੱਗਦੀ ਆ। ਵਿਕਟ ਇਹ ਡਿੱਗੀ ਆ ਕਿ ਜਿਹੜਾ ਇਹਨਾਂ ਦਾ ਬਹੁਤ ਪਰਮ ਮਿੱਤਰ ਸੀਗਾ ਸੁਰੇਸ਼ ਕੁਮਾਰ, ਉਹਨੂੰ ਇਹਨਾਂ ਨੇ ਚੀਫ ਜਿਹੜਾ ਹੁੰਦਾ ਪ੍ਰਿੰਸੀਪਲ ਸੈਕਟਰੀ, ਉਹ ਅਹੁਦਾ ਦੇ ਕੇ ਨਵਾਜਿਆ ਸੀਗਾ। ਉਸ ਕੁਰਸੀ ਤੇ ਬਿਠਾ ਦਿੱਤਾ ਸੀਗਾ ਜਿਸ ਕੁਰਸੀ ਤੇ IAS ਅਫਸਰ ਬੈਠ ਸਕਦਾ। ਤਾਂ ਇਹਨਾਂ ਨੇ ਕੀ ਕੀਤਾ ਕਿ ਸੁਰੇਸ਼ ਕੁਮਾਰ ਜਿਹੜਾ ਕਿ ਰਿਟਾਇਰਡ ਹੋ ਚੁੱਕਾ ਸੀਗਾ, ਉਹਨੂੰ ਸਰਕਾਰ ਬਣਦਿਆਂ ਹੀ ਲਿਆ ਕੇ ਚੀਫ ਪ੍ਰਿੰਸੀਪਲ ਸੈਕਟਰੀ ਨਿਯੁਕਤ ਕਰ ਦਿੱਤਾ। ਇੱਥੇ ਇੱਕ ਐਡਵੋਕੇਟ ਆ ਰਮਨਦੀਪ ਸਿੰਘ, ਉਹਨੇ ਇਹਦੇ ਖਿਲਾਫ ਹਰਪ੍ਰੀਤ ਸਿੰਘ ਬਰਾੜ ਦੇ ਮਾਰਫਤ ਹਾਈ ਕੋਰਟ ਦੇ ਵਿੱਚ ਰਿਟ ਕੀਤੀ ਸੀਗੀ ਜੀ, ਔਰ ਉਸ ਰਿਟ ਦਾ ਅੱਜ ਹਾਈ ਕੋਰਟ ਨੇ ਨਬੇੜਾ ਕਰ ਦਿੱਤਾ ਜਾਂ ਕਹਿ ਲਈਏ ਕਿ ਇਸ ਸਰਕਾਰ ਦੇ ਮੂੰਹ ਤੇ ਚਪੇੜਾ ਧਰ ਦਿੱਤਾ। ਉਹ ਕਹਿੰਦੇ ਆ ਕਿ ਦੇਖੋ ਜੀ, ਤੁਸੀਂ ਸੰਵਿਧਾਨ ਦੀ ਉਲੰਘਣਾ ਕਰਕੇ ਇਸ ਸੀਟ ਨੂੰ ਆਜ਼ਾਦ ਕੀਤਾ, ਇਸ ਸੀਟ ਨੂੰ ਬਣਾਇਆ, ਪੈਦਾ ਕੀਤਾ, ਇਹ ਪੋਸਟ ਤੁਸੀਂ ਬਣਾ ਨਹੀਂ ਸਕਦੇ। ਔਰ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਦੇਖੋ, ਇਹ ਜਿਹੜੀ ਨਿਯੁਕਤੀ ਹੈ ਇਹ ਆਲ ਇੰਡੀਆ ਸਰਵਿਸ ਐਕਟ 1951, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਰੂਲਸ 1954, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਰੈਗੂਲੇਸ਼ਨ 1955 ਦੇ ਖਿਲਾਫ ਹੈ। ਯਾਨੀ ਇੱਕੇ ਝਟਕੇ ਦੇ ਵਿੱਚ ਕਈ ਰੂਲ, ਕਈ ਅਸੂਲ ਹੀ ਤੋੜ ਕੇ ਪਰੇ ਮਾਰੇ। ਤਾਂ ਹੁਣ ਦੇਖੋ, ਗੁਟਕੇ ਦੀ ਸਹੁੰ ਤੇ ਝੂਠੀ ਪਈ ਸੀ, ਤੇ ਸੰਵਿਧਾਨ ਦੀ ਚੁੱਕੀ ਸਹੁੰ ਉਹ ਵੀ ਝੂਠੀ ਪੈ ਗਈ ਆ। ਕਿਉਂਕਿ ਇਹ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੇ ਬਹਿੰਦੇ ਆ, ਚਾਹੇ ਕੋਈ ਵੀ ਮੁੱਖ ਮੰਤਰੀ ਹੋਵੇ, ਉਦੋਂ ਇਹੋ ਹੀ ਕਹਿੰਦੇ ਆ ਨਾ ਕਿ ਅਸੀਂ ਹਰ ਹਾਲ ਸੰਵਿਧਾਨ ਦੀ ਪਾਲਣਾ ਕਰਾਂਗੇ। ਤੇ ਇਹਨਾਂ ਨੇ ਤੇ ਸੰਵਿਧਾਨ ਦੀ ਪਾਲਣਾ ਕੀ ਕਰਨੀ ਸੀ, ਸੰਵਿਧਾਨ ਨੂੰ ਪੂਰੀ ਤਰ੍ਹਾਂ ਸ਼ਿਕਰ ਤੇ ਟੰਗ ਦਿੱਤਾ। ਹੁਣ ਹਾਈ ਕੋਰਟ ਨੇ ਝਟਕਾ ਦਿੱਤਾ, ਉਹਨੇ ਕਿਹਾ ਕਿ ਇਹ ਨਿਯੁਕਤੀ ਜਿਹੜੀ ਹੈ ਤੁਹਾਡੀ ਉਹ ਰੱਦ ਕੀਤੀ ਜਾਂਦੀ ਹੈ। ਹਾਲਾਂਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜਿਹੜੀ ਵਕੀਲਾਂ ਦੀ ਫੌਜ ਆ, ਉਸ ਫੌਜ ਨੂੰ ਹੁਕਮ ਦਿੱਤਾ ਕਿ ਲੱਭੋ ਕੋਈ ਚੋਰ ਮੋਰੀ, ਕੋਈ ਏਦਾਂ ਦੀ ਹੈਗੀ ਹੈ ਜਿਹਦੇ ਨਾਲ ਆਪਾਂ ਆਪਣਾ ਬਚਾਅ ਕਰ ਸਕੀਏ। ਉਹ ਦੇਖੋ ਹੁਣ ਕੀ ਮੱਥਾ ਖਪਾਈ ਕਰਦੇ ਆ, ਪਰ ਜੇ ਉਹਨਾਂ ਦੇ ਕੋਲ ਕੋਈ ਹੁੰਦਾ ਰਸਤਾ ਤੇ ਉੱਥੇ ਰਸਤਾ ਸੁਝਾ ਸਕਦੇ ਸਨ ਹਾਈ ਕੋਰਟ ਨੂੰ। ਬਹਰਹਾਲ ਇਹ ਨਿਯੁਕਤੀ ਰੱਦ ਹੋ ਗਈ। ਔਰ ਜਿਹੜਾ ਸੁਰੇਸ਼ ਕੁਮਾਰ ਸੀ, ਬੜਾ ਭਰੋਸੇਯੋਗ ਬੰਦਾ ਸੀ ਇਹਨਾਂ ਦਾ। ਕਿਸੇ ਸਮੇਂ ਉਹ SDM ਹੋਇਆ ਕਰਦਾ ਸੀ ਪਟਿਆਲੇ ਦੇ ਵਿੱਚ, ਫਿਰ ਮਿੱਤਰਤਾ ਹੋ ਗਈ ਕੈਪਟਨ ਅਮਰਿੰਦਰ ਸਿੰਘ ਨਾਲ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ ਸੀ ਪਹਿਲੀ ਦਫਾ, ਤਾਂ ਉਦੋਂ ਸੁਰੇਸ਼ ਕੁਮਾਰ ਨੂੰ ਪ੍ਰਿੰਸੀਪਲ ਸੈਕਟਰੀ 2 ਲਾਇਆ ਗਿਆ ਸੀਗਾ ਜੀ। ਤਾਂ ਬਾਅਦ ਦੇ ਵਿੱਚ ਜਦੋਂ ਬਾਦਲ ਸਰਕਾਰ ਬਣੀ, ਉਹਨਾਂ ਨੇ ਇਹਨੂੰ ਖੂੰਜੇ ਲਾਈ ਰੱਖਿਆ 10 ਸਾਲ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਕੈਪਟਨ ਦਾ ਖਾਸ ਵਿਕਾਸ ਆ। ਤੇ ਜਦੋਂ ਉਹਨੂੰ ਕੈਪਟਨ ਦੁਬਾਰਾ ਆਇਆ, ਉਦੋਂ ਨੂੰ ਉਹ ਵਿਚਾਰਾ ਰਿਟਾਇਰ ਹੋ ਗਿਆ। ਪਰ ਕੈਪਟਨ ਕਿਉਂਕਿ ਯਾਰੀ ਦੋਸਤੀ ਦੇ ਮਾਮਲੇ 'ਚ ਤੁਹਾਨੂੰ ਪਤਾ ਕਾਫੀ ਗੰਭੀਰ ਆਦਮੀ ਆ, ਯਾਰਾਂ ਦੋਸਤਾਂ ਦੀ ਤੇ ਬਹੁਤ ਦੂਰ ਤੱਕ ਚਲੇ ਜਾਂਦਾ, ਤਾਂ ਉਹਨੇ ਫਿਰ ਇਸ ਮਿੱਤਰ ਨੂੰ ਵੀ ਇਸ ਕੁਰਸੀ ਤੇ ਲਿਆ ਕੇ ਟੇਢੇ ਢੰਗ ਨਾਲ ਬਿਠਾ ਦਿੱਤਾ। ਪਰ ਮੇਰੇ ਖਿਆਲ ਦੇ ਨਾਲ ਸਿਧਾਂਤਕ ਤੌਰ ਤੇ ਇਸ ਸਰਕਾਰ ਦੀ ਇਹ ਇੱਕ ਹੋਰ ਹਾਰ ਕਹੀ ਜਾ ਸਕਦੀ ਹੈ, ਜਾਂ ਕਹਿ ਲਈਏ ਕਿ ਇੱਕ ਹੋਰ ਵਿਕਟ ਡਿੱਗੀ ਕਹਿ ਸਕਦੇ ਹਾਂ। ਪਰ
ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਿਹੜੇ ਇਸ ਦੌਰਾਨ ਭੱਤੇ ਗਏ ਆ, ਤਨਖਾਹਾਂ ਗਈਆਂ, ਉਹ ਹੁਣ ਮੋਤੀ ਮਹਿਲ ਚੋਂ ਕੱਢ ਕੇ ਖਜ਼ਾਨੇ 'ਚ ਪਾਉਣਗੇ ਜਾਂ ਆਪਣੀ ਜੇਬ ਚੋਂ ਕੱਢ ਕੇ ਖਜ਼ਾਨੇ 'ਚ ਪਾਉਣਗੇ, ਜਾਂ ਸੁਰੇਸ਼ ਕੁਮਾਰ ਜੀ ਆਪ ਹੀ ਕਹਿਣਗੇ ਕਿ ਆਹ ਲਓ ਜੀ ਪ੍ਰਭੂ, ਆਹ ਤੁਹਾਡਾ ਕੰਮ, ਤੁਹਾਡੀ ਇਮਾਨਤ, ਮੈਂ ਤਾਂ ਹੱਕਦਾਰ ਨਹੀਂ ਸੀ। ਜੀ, ਕਾਸ਼ ਕਿਤੇ ਏਦਾਂ ਕੰਮ ਚੱਲਦੇ ਹੁੰਦੇ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਵੀ ਆਈਲੈਟਸ ਦਾ ਪੇਪਰ ਦੇਣ ਗਏ ਨੌਜਵਾਨ ਦਾ ਕਤਲ, ਦਾਦੀ ਨੇ ਸੰਦੂਕ ਵਿੱਚ ਬੰਦ ਕੀਤੀ ਲਾਸ਼। ਦੇਖੋ, ਇਹ ਬਹੁਤ ਦਰਦਨਾਕ ਖਬਰ ਆ। ਜਦੋਂ ਇਸ ਖਬਰ ਬਾਰੇ ਅਖਬਾਰਾਂ 'ਚ ਪੜ੍ਹਿਆ ਗਿਆ ਤਾਂ ਜਿਸ ਬੰਦੇ ਨੇ ਵੀ ਪੜ੍ਹਿਆ, ਸਾਰਿਆਂ ਦੇ ਹਿਰਦੇ ਕੰਬ ਗਏ ਜੀ। ਇਹ ਘਟਨਾ ਵੈਸੇ ਜਗਰਾਉਂ ਲਾਗੇ ਦੀ ਆ। ਇਹ ਮੁੰਡਾ ਸੀਗਾ, ਆਈਲੈਟਸ ਦਾ ਪੇਪਰ ਦੇਣ ਗਿਆ ਸੀਗਾ ਪਟਿਆਲੇ, ਪਰ ਇਹਦੀ ਲਾਸ਼ ਜਿਹੜੀ ਮਿਲੀ ਆ, ਉਹ ਮਿਲੀ ਆ ਲਾਂਬੜਾ ਦੇ ਲਾਗਿਓ। ਲਾਂਬੜਾ ਉਹ ਪਰੇ ਨਕੋਦਰ ਟੱਪ ਕੇ ਆ, ਜਿਹੜਾ ਜਲੰਧਰ ਜ਼ਿਲ੍ਹੇ ਦੇ ਵਿੱਚ। ਸੋ ਘਰ ਦੇ ਵੀ ਹੈਰਾਨ ਆ ਕਿ ਉੱਥੇ ਇਹ ਮੁੰਡਾ ਕਿੱਦਾਂ ਚਲੇ ਗਿਆ, ਕਿਉਂਕਿ ਇਹਦਾ ਪੇਪਰ ਤੇ ਪਟਿਆਲੇ ਸੀਗਾ। ਇਹ ਵੈਸੇ ਬੇਸਿਕਲੀ ਜਗਰਾਉਂ ਦਾ ਪਿੰਡ ਹੈ, ਕੋਈ 1.5 ਉੱਥੋਂ ਦਾ ਰਹਿਣ ਵਾਲਾ ਸੀ। 22 ਕੁ ਵਰ੍ਹਿਆਂ ਦਾ ਬੜਾ ਦਰਸ਼ਨੀ ਮੁੰਡਾ ਸੀ, ਬੜਾ ਨੌਜਵਾਨ, ਸੋਹਣਾ ਸੁਨੱਖਾ ਸੀਗਾ। ਹੋਇਆ ਕੀ ਆ ਕਿ ਉੱਥੇ ਇਹਦੀ ਜਿਹੜੀ ਲਾਸ਼ ਆ ਉਹ ਟੋਟਿਆਂ 'ਚ ਮਿਲੀ ਆ, ਬਿਲਕੁਲ ਜਿੱਦਾਂ ਤੁਸੀਂ ਕਹਿ ਲਓਗੇ ਨਾ ਕਿ ਇੱਕ ਛੋਟੀ ਜਿਹੀ ਪੋਟਲੀ ਬਣ ਗਈ ਇਹਦੇ ਟੁਕੜਿਆਂ ਦੀ। ਤਾਂ ਉਹ ਜਿਹੜੀ ਦਾਦੀ ਹੈ, ਉਹਨੇ ਉਹ ਪੋਟਲੀ ਬੰਨ ਕੇ ਸੰਦੂਕ 'ਚ ਰੱਖ ਲਈ। ਉਹ ਕਹਿੰਦੀ ਹੈ ਕਿ ਜਦੋਂ ਤੱਕ ਕਾਤਲ ਨਹੀਂ ਫੜੇ ਜਾਂਦੇ, ਉਦੋਂ ਤੱਕ ਮੈਂ ਆਪਣੇ ਪੋਤੇ ਦਾ ਅੰਤਮ ਸੰਸਕਾਰ ਨਹੀਂ ਕਰਨਾ ਜੀ। ਹੁਣ ਦੋਸ਼ ਇਸ ਮੁੰਡੇ ਤੇ ਲੱਗਦਾ ਸੀਗਾ ਕਿ ਇਹਦਾ ਇੱਕ ਕੁੜੀ ਨਾਲ ਅਫੇਅਰ ਸੀਗਾ, ਜਿਹੜੀ ਕਿ ਜਲੰਧਰ ਜ਼ਿਲ੍ਹੇ ਨਾਲ ਹੀ ਤਾਲੁਕ ਰੱਖਦੀ ਸੀ। ਤਾਂ ਉਹ ਫੋਟੋਆਂ ਫਾਟੋਆਂ ਕੋਈ ਵਾਇਰਲ ਹੋਈਆਂ ਸੀ, ਉਹ ਇਹਦੇ ਤੇ ਦੋਸ਼ ਲੱਗਦਾ ਸੀ। ਕੁੜੀ ਦਾ ਭਰਾ ਇਹਦੇ ਨਾਲ ਅਦਾਵਤ ਕਰਦਾ ਸੀਗਾ, ਰੰਜਿਸ਼ ਰੱਖਦਾ ਸੀਗਾ। ਹੁਣ ਜਿਹੜੀ ਦਾਦੀ ਆ ਉਹ ਕਹਿੰਦੀ ਆ ਕਿ ਜਦੋਂ ਤੱਕ ਕਾਤਲ ਫੜੇ ਨਹੀਂ ਜਾਂਦੇ, ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਮੁੰਡੇ ਦਾ ਕਸੂਰ ਕੀ ਸੀ, ਜਦੋਂ ਤੱਕ ਸਾਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲਦਾ ਕਿ ਜੇ ਮੁੰਡੇ ਸਾਡੇ ਦਾ ਕਸੂਰ ਸੀ, ਉਹਨੂੰ ਪੁਲਿਸ ਨੂੰ ਕਿਉਂ ਨਹੀਂ ਫੜਾਇਆ ਗਿਆ, ਤਾਂ ਉਦੋਂ ਤੱਕ ਅਸੀਂ ਆ ਜਿਹੜੀ ਟੁਕੜਿਆਂ ਦੀ ਪੋਟਲੀ ਆ ਉਹਦਾ ਸੰਸਕਾਰ ਨਹੀਂ ਕਰਾਂਗੇ। ਸੋ ਇਹ ਬੜੀ ਦਿਲ ਨੂੰ ਵਲੂੰਦਰਦੀ ਹੈ ਜਦੋਂ ਵੀ ਖਬਰ ਟੈਲੀਵਿਜ਼ਨ ਤੇ ਟੈਲੀਕਾਸਟ ਹੁੰਦੀ ਹੈ ਜਾਂ ਅਖਬਾਰਾਂ 'ਚ ਛਪਦੀ ਹੈ ਜਾਂ ਨਿਊਜ਼ ਪੋਰਟਲਾਂ ਤੇ ਆਉਂਦੀ ਹੈ। ਜਿਹੜਾ ਵੀ ਦੇਖਦਾ ਮਨ ਬਹੁਤ ਜ਼ਿਆਦਾ ਉਦਾਸ ਹੁੰਦਾ ਹੈ। ਸੋ ਇਸ ਮਸਲੇ ਤੇ ਹੁਣ ਪੁਲਿਸ ਨੂੰ ਥੋੜਾ ਜਿਹਾ ਉੱਥੇ ਸੰਵੇਦਨਾ ਤੋਂ ਕੰਮ ਲੈਣਾ ਚਾਹੀਦਾ, ਇਹਨਾਂ ਨੂੰ ਭਰੋਸਾ ਦੇਣਾ ਚਾਹੀਦਾ, ਕੋਈ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਉੱਥੇ ਮਿੱਟੀ ਆ, ਹੁਣ ਮਿੱਟੀ ਤੇ ਟਿਕਾਣੇ ਲੱਗਣੀ ਚਾਹੀਦੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਤੇ ਘਟਨਾ ਜਿਹੜੀ 30 ਦਸੰਬਰ ਦੀ ਆ, ਹੁਣ ਤੱਕ ਉਸ ਕਾਤਲ ਨੂੰ ਲੱਭਿਆ ਨਹੀਂ ਗਿਆ ਜਿਹੜਾ ਇਸ ਕਤਲ ਲਈ ਜ਼ਿੰਮੇਵਾਰ ਹੈ। ਇਹ ਪੁਲਿਸ ਦੀ ਬਹੁਤ ਵੱਡੀ ਨਾਕਾਮੀ ਹੈ। ਦੂਜੀ ਗੱਲ ਹੈ ਕਿ ਤੁਸੀਂ ਉਹਨਾਂ ਦੇ ਘਰਦਿਆਂ ਦਾ ਭਰੋਸਾ ਵੀ ਨਹੀਂ ਜਿੱਤ ਸਕੇ ਹੁਣ ਤੱਕ, ਇਹ ਉਸ ਤੋਂ ਵੀ ਵੱਡੀ ਨਾਕਾਮੀ ਹੈ। ਸੋ ਪੁਲਿਸ ਨੂੰ ਅੱਗੇ ਆ ਕੇ ਇਹਨਾਂ ਦਾ ਭਰੋਸਾ ਜਿੱਤਣਾ ਚਾਹੀਦਾ, ਭਰੋਸੇ 'ਚ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਪਰ ਜੋ ਉਸ ਪੋਟਲੀ ਦੇ ਵਿੱਚ ਦਰਦ ਸਮੋਇਆ ਹੋਇਆ, ਔਰ ਖਾਸ ਤੌਰ ਤੇ ਜੋ ਉਹ ਝੁਰੜੀਆਂ ਵਾਲੇ ਚਿਹਰੇ ਤੋਂ ਹੰਝੂਆਂ ਦਾ ਇੱਕ ਸੈਲਾਬ ਨਿਕਲਦਾ, ਇਹ ਦੋਵੇਂ ਚੀਜ਼ਾਂ ਵੇਖ ਨਹੀਂ ਹੁੰਦੀਆਂ। ਖਾਸ ਤੌਰ ਤੇ ਜਿਹਦੇ ਸੀਨੇ 'ਚ ਜਜ਼ਬਾਤ ਨੇ, ਖਾਸ ਤੌਰ ਤੇ ਜਿਹਦੇ ਸੀਨੇ 'ਚ ਅਹਿਸਾਸ ਨੇ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਪੰਜਾਬ ਦੇ ਰੈਵਨਿਊ ਵਿਭਾਗ ਨੇ ਆਧਾਰ ਕਾਰਡ ਨੂੰ ਹੁਣ ਲਾਜ਼ਮੀ ਕਰ ਦਿੱਤਾ ਆ। ਹੁਣ NRIਆਂ ਦੇ ਹੋਰ ਵੀ ਕਈ ਸਵਾਲ ਇਸ ਦੇ ਬਾਬਤ ਉੱਠ ਜਾਣਗੇ। ਭੰਬਲ ਭੂਸਾ ਜੀ, ਜੰਮ ਕੇ ਭੰਬਲ ਭੂਸਾ ਆਧਾਰ ਕਾਰਡ ਦਾ। ਹੁਣ ਦੇਖੋ, ਇੱਕ ਪਾਸੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਹੈ ਜੀ ਕਿ ਜੇ ਆਧਾਰ ਕਾਰਡ ਲਾਜ਼ਮੀ ਕੀਤਾ ਜਾਂਦਾ ਹੈ ਤਾਂ ਕੀ ਇਹ ਨਿਜਤਾ ਦਾ ਹਨਨ ਹੈ ਜਾਂ ਨਹੀਂ, ਕਿਉਂਕਿ ਸੁਪਰੀਮ ਕੋਰਟ ਪਹਿਲਾਂ ਹੀ ਇਹ ਸਾਫ਼ ਕਰ ਚੁੱਕੀ ਹੈ ਕਿ ਨਿਜਤਾ ਇਨਸਾਨ ਦਾ ਮੌਲਿਕ ਅਧਿਕਾਰ ਹੈ, ਫੰਡਾਮੈਂਟਲ ਰਾਈਟ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਅੱਜ ਤੋਂ ਸੁਣਵਾਈ ਕਰ ਰਹੀ ਹੈ ਸੰਵਿਧਾਨਕ ਬੈਂਚ ਕਿ ਕੀ ਆਧਾਰ ਲਾਜ਼ਮੀ ਕਰਨ ਤੇ ਫੰਡਾਮੈਂਟਲ ਰਾਈਟ ਹੈ ਜਿਹੜਾ ਉਹ ਕਿਤੇ ਪ੍ਰਭਾਵਿਤ ਤੇ ਨਹੀਂ ਹੋ ਰਿਹਾ। ਤੇ ਦੂਜੇ ਪਾਸੇ ਸਾਡੀ ਜਿਹੜੀ ਇੱਥੋਂ ਦੀ ਗੌਰਮੈਂਟ ਆ, ਉਹਦੇ ਵਿਭਾਗ ਕੀ ਕਰਦੇ ਪਏ ਆ ਕਿ ਕਦੇ ਕਹਿੰਦੇ ਜੀ ਜੇ ਖਾਦਾ ਘਟਾ ਲੈਣਾ ਲਿਆ ਉਹਦਾ ਆਧਾਰ ਕਾਰਡ, ਜੇ ਕੱਚਾ ਬਣਾਉਣ ਲੈਣਾ ਲਿਆ ਉਹਦਾ ਆਧਾਰ ਕਾਰਡ, ਜੇ ਆਟਾ ਦਾਲ ਲੈਣਾ ਲਿਆ ਉਹਦਾ ਆਧਾਰ ਕਾਰਡ। ਸਾਡੀ ਇੱਥੋਂ ਦੀ ਸਰਕਾਰ ਤੇ ਮੋਦੀ ਸਰਕਾਰ ਦੇ ਨਾਲੋਂ ਵੀ ਸਖਤ ਹੈ ਇਸ ਮਾਮਲੇ 'ਚ, ਜਦਕਿ ਮੋਦੀ ਸਰਕਾਰ ਤੇ ਸੁਧਾਰ ਲਿਆ ਰਹੀ ਹੈ। ਵੈਸੇ ਆਧਾਰ ਕਾਰਡ ਦੇ ਵਿੱਚ ਕਦੇ ਕਹਿੰਦੇ ਕਿ ਵਰਚੁਅਲ ID ਲਿਆਉਣੀਆਂ ਸੀ, ਕਦੇ ਕਹਿੰਦੇ ਕਿ ਚਿਹਰੇ ਤੋਂ ਹੀ ਬੰਦਾ ਪਛਾਣਿਆ ਜਾਇਆ ਕਰੇਗਾ, ਉਹਨੂੰ ਲੋੜ ਹੀ ਨਹੀਂ ਗੀ ਪੁਤਲੀਆਂ ਦੇ ਨਿਸ਼ਾਨ ਦੇਣ ਦੀ ਜਾਂ ਫਿੰਗਰਪ੍ਰਿੰਟ ਦੇਣ ਦੀ। ਕਿ ਲੋਕੀ ਕਹਿੰਦੇ ਆ ਕਿ ਜਿੰਨੇ ਸੁਧਾਰ ਕਰੀ ਜਾਂਦੇ ਆ ਤਾਂ ਇਹ ਆਧਾਰ ਦਾ
ਥੋੜੇ ਦਿਨ ਨਾ ਜਿਹੜਾ ਉਹ ਬਦਲ ਕੇ ਸੁਧਾਰ ਗਾੜੀ ਰੱਖ ਦੇਣਾ, ਅਗਲਾ ਜਿੱਥੇ ਚੰਗੀ ਤਰ੍ਹਾਂ ਸੁਧਾਰ ਕਰ ਲੈਣ। ਸੋ ਦੂਜੇ ਪਾਸੇ ਆ ਜਿਹੜਾ ਸਾਡਾ ਇੱਥੋਂ ਦਾ ਰੈਵਨਿਊ ਡਿਪਾਰਟਮੈਂਟ ਜਿਹਨੂੰ ਮਾਲ ਵਿਭਾਗ ਕਹਿੰਦੇ ਆ, ਉਹਨੇ ਜਿਹੜਾ ਇਹ ਕੰਮ ਕੀਤਾ ਇਹਦੇ ਤੇ ਵੀ ਕਈ ਸਵਾਲ ਖੜੇ ਹੁੰਦੇ ਆ। ਕਿਉਂਕਿ ਦੇਖੋ ਬੇਸਿਕਲੀ ਜਿਹੜੀ ਉਹ ਚਿਹਰੇ ਵਾਲੀ ਇਹਨਾਂ ਨੇ ਲਿਆਂਦੀ ਆ ਨੀਤੀ, ਉਹ ਇਸੇ ਕਰਕੇ ਲਿਆਂਦੀ ਆ ਕਿਉਂਕਿ ਕੁਛ ਬਜ਼ੁਰਗਾਂ ਦੇ ਜਿਹੜੇ ਅੱਖਾਂ ਦੇ ਪੁਤਲੀਆਂ ਦੇ ਨਿਸ਼ਾਨ ਹੁੰਦੇ ਆ ਉਹ ਸੌਫਟਵੇਅਰ ਨਹੀਂ ਚੱਕਦਾ, ਕੁਛ ਮਾਮਲਿਆਂ 'ਚ ਫਿੰਗਰਪ੍ਰਿੰਟ ਨਹੀਂ ਚੁੱਕੇ ਜਾਂਦੇ। ਤਾਂ ਜੇ ਕੋਈ ਇਹੋ ਜਿਹੀ ਦਿੱਕਤ ਆਉਂਦੀ ਹੈ, ਕਿਉਂਕਿ ਉਹ ਚਿਹਰੇ ਵਾਲਾ ਹਾਲੇ ਤੱਕ ਲਾਗੂ ਨਹੀਂ ਹੋਇਆ ਕੰਮ, ਉਹ ਹਾਲੇ ਕੁਛ ਮਹੀਨਿਆਂ ਬਾਅਦ ਲਾਗੂ ਹੋਣਾ, ਤਾਂ ਤੱਤ ਫੱਟ ਇਹਨਾਂ ਨੇ ਚੱਕ ਕੇ ਇਹ ਕੰਮ ਚੇਪਤਾ ਵੀ ਜੇ ਕਿਸੇ ਨੇ ਰਜਿਸਟਰੀ ਕਰਨੀ ਹੈ ਤਾਂ ਉਹਦੇ ਲਈ ਆਧਾਰ ਕਾਰਡ ਜਿਹੜਾ ਉਹ ਲਾਜ਼ਮੀ ਹੋਊਗਾ, ਜੇ ਕਿਸੇ ਨੇ ਰਜਿਸਟਰੀ ਕਰਵਾਉਣੀ ਆ ਉਹਦੇ ਲਈ ਵੀ ਆਧਾਰ ਕਾਰਡ ਲਾਜ਼ਮੀ ਹੋਊਗਾ। ਠੀਕ ਆ ਕਿ ਜਿਹੜੇ ਉਹ ਘਪਲੇਬਾਜ਼ੀ ਹੁੰਦੀ ਹੈ, ਕੋਈ ਕਿਸੇ ਦੇ ਥਾਂ ਤੇ ਖੜ ਕੇ ਕਰਾ ਜਾਂਦਾ ਜਾਂ ਕੋਈ ਮੁਖਤਿਆਰਨਾਮਾ ਵਗੈਰਾ ਲੈ ਕੇ ਇਸ ਤਰ੍ਹਾਂ ਦੀ ਹੇਰ-ਫੇਰ ਕਰਦਾ ਹੈ, ਉਹਦੇ 'ਚ ਥੋੜ੍ਹੀ ਬਹੁਤ ਕਮੀ ਆਊਗੀ ਉਸ ਫਰੋਡਬਾਜ਼ੀ ਦੇ ਵਿੱਚ। ਤਾਂ ਜਿਹੜਾ ਮਸਲਾ ਇਹ ਹੈ ਕਿ ਸਾਡੇ ਆਮ ਤੌਰ ਤੇ ਬਹੁਤਾ ਜਿਹੜਾ ਵਾਹ ਪੈਂਦਾ ਉਹ ਬਜ਼ੁਰਗਾਂ ਦਾ ਪੈਂਦਾ ਇਹਨਾਂ ਮਾਮਲਿਆਂ 'ਚ। ਉਹ ਜਿਹੜੇ ਬਜ਼ੁਰਗ ਜਿਹੜੇ ਅਕਸਰ ਸ਼ਿਕਾਇਤ ਕਰਦੇ ਕਿ ਉਹਨਾਂ ਦੇ ਫਿੰਗਰਪ੍ਰਿੰਟ ਸੌਫਟਵੇਅਰ ਨਹੀਂ ਚੱਕਦਾ ਜਾਂ ਉਹਨਾਂ ਦੀਆਂ ਅੱਖਾਂ ਦੇ ਜਿਹੜੇ ਉਹ ਬਾਇਓਮੈਟ੍ਰਿਕ ਨਿਸ਼ਾਨ ਉਹ ਨਹੀਂ ਚੁੱਕਦਾ, ਤਾਂ ਫਿਰ ਉਸ ਸੂਰਤ ਦੇ ਵਿੱਚ ਕੀ ਹੱਲ ਹੋਊਗਾ ਕਿ ਰਜਿਸਟਰੀ ਰੋਕ ਦਿੱਤੀ ਜਾਊਗੀ। ਰਜਿਸਟਰੀ ਰੋਕ ਦਿੱਤੀ ਜਾਊਗੀ ਤਾਂ ਜਿਹੜਾ ਬਿਆਨਾ ਵਗੈਰਾ ਹੁੰਦਾ ਉਹਦਾ ਜੇ ਕੋਈ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਹੋਊਗਾ। ਦੂਜੀ ਚੀਜ਼ ਇਹ ਆ ਕਿ ਜਿਹਦੇ ਕੋਲ ਮੰਨ ਲਓ ਆਧਾਰ ਕਾਰਡ ਨਹੀਂ ਹੈ, ਇੱਕ ਬੰਦਾ ਜਿਹਦੇ ਸਿਰ ਤੇ ਛੱਤ ਹੀ ਹੈ ਨਹੀਂ ਤੇ ਕਿਤੇ ਨੀਲੀ ਛੱਤ ਵਾਲੇ ਨੇ ਛੱਤ ਪਾੜ ਕੇ ਉਹਨੂੰ ਦੇਤਾ, ਕਿਤੇ ਲਾਟਰੀ ਨਿਕਲ ਆਈ ਹੈ, ਆਧਾਰ ਕਾਰਡ ਹੈ ਨਹੀਂ ਕਿਉਂਕਿ ਉਹਦਾ ਕੋਈ ਟਿਕਾਣਾ ਹੀ ਹੈ ਨਹੀਂ ਜੇ ਉਹਨੇ ਘਰ ਲੈਣਾ। ਤੇ ਮੰਨ ਲਓ ਕਿ ਉਹਨੂੰ ਕਹਿਣਗੇ ਕਿ ਤੈਨੂੰ ਅਸੀਂ ਘਰ ਵੀ ਨਹੀਂ ਲੈਣ ਦੇਣਾ ਪੰਜਾਬ ਦੇ ਵਿੱਚ ਕਿਉਂਕਿ ਤੇਰੇ ਕੋਲ ਆਧਾਰ ਕਾਰਡ ਨਹੀਂ ਹੈਗਾ। ਸੋ ਇਹੋ ਜਿਹੀਆਂ ਫਿਰ ਇੱਕ ਵਾਰੀ ਬਹੁਤ ਸਾਰੀਆਂ ਦੁਸ਼ਵਾਰੀਆਂ ਜਿਹੜੀਆਂ ਉਹ ਸਾਹਮਣੇ ਆ ਸਕਦੀਆਂ। ਹੁਣ ਇਹਨਾਂ ਨੂੰ ਥੋੜੇ ਦਿਨ ਤੇ ਘੱਟੋ ਘੱਟ ਸਬਰ ਕਰ ਲੈਣਾ ਚਾਹੀਦਾ ਸੀ। ਕਿਹੜੀ ਪਰਲੋ ਆ ਚੱਲੀ ਸੀ, ਸੁਪਰੀਮ ਕੋਰਟ 'ਚ ਸਾਫ਼ ਹੋ ਜਾਂਦਾ ਕਿਉਂਕਿ ਅੱਜ ਹੀ ਸੁਣਵਾਈ ਸ਼ੁਰੂ ਹੋਣੀ ਸੀ, ਅੱਜ ਹੀ ਇਹ ਖਬਰ ਆ ਗਈ ਆ। ਤਾਂ ਮੇਰੇ ਖਿਆਲ ਦੇ ਨਾਲ ਥੋੜੇ ਦਿਨ ਰੁਕ ਲੈਂਦੇ, ਕੋਈ ਆਖਰ ਨਹੀਂ ਸੀ ਆਉਣ ਲੱਗੀ, ਉੱਥੋਂ ਸਾਫ਼ ਹੋ ਜਾਂਦਾ, ਉਸ ਤੋਂ ਬਾਅਦ ਇਹ ਰਸਤਾ ਆਪਣਾ ਸਾਫ਼ ਕਰ ਲੈਂਦੇ। ਪਰ ਕੈਪਟਨ ਅਮਰਿੰਦਰ ਸਿੰਘ ਮੇਰੇ ਖਿਆਲ ਦੇ ਨਾਲ ਮੋਦੀ ਸਾਹਿਬ ਦੇ ਨਾਲ ਮਿੱਥ ਕੇ ਚੱਲਦਾ ਪਿਆ ਕਿ ਮੈਂ ਤੁਹਾਡੇ ਤੋਂ 2 ਕਦਮ ਅੱਗੇ ਹੀ ਜਾਣਾ ਹੈ, ਖਾਸ ਤੌਰ ਤੇ ਆਧਾਰ ਦੇ ਮਾਮਲੇ 'ਚ। ਜੀ ਅਗਲੀ ਗੱਲ ਕਰਦੇ ਹਾਂ। ਨਵਜੋਤ ਸਿੱਧੂ ਨੇ ਕੀਤਾ ਐਲਾਨ ਵੀ ਸਰਕਾਰ ਸ਼ੁਰੂ ਕਰੇਗੀ ਭਗਤ ਸਿੰਘ ਨੌਜਵਾਨ ਅਵਾਰਡ। ਦੇਖੋ ਅੱਗੇ ਤੇ ਅਸੀਂ ਸਮਝਦੇ ਸਾਂ ਕਿ ਨਵਜੋਤ ਸਿੱਧੂ ਬੜਬੋਲਾ, ਪਰ ਅੱਜ ਪਤਾ ਲੱਗ ਗਿਆ ਕਿ ਨਵਜੋਤ ਸਿੱਧੂ ਸਿਰੇ ਦਾ ਬੇਵਕੂਫੀ ਆ। ਜਿਹੜਾ ਇਹ ਐਲਾਨ ਕੀਤਾ ਨਾ ਕਿ ਜੀ ਅਸੀਂ ਭਗਤ ਸਿੰਘ ਯੁਵਾ ਪੁਰਸਕਾਰ ਸ਼ੁਰੂ ਕਰਾਂਗੇ, ਨੌਜਵਾਨ ਪੁਰਸਕਾਰ ਸ਼ੁਰੂ ਕਰਾਂਗੇ, ਨਵਜੋਤ ਸਿੱਧੂ ਕਿੰਨਾ ਕੁ ਹੋਮਵਰਕ ਕਰਦਾ ਇਹਦਾ ਅੱਜ ਸਾਫ਼ ਪਤਾ ਲੱਗਿਆ। ਇਹ ਤੁੱਕੇਬਾਜ਼ੀਆਂ ਐਵੇਂ ਪੱਤਰਕਾਰਾਂ ਨੂੰ ਚੁੱਕੇ ਅੱਡੀਆਂ ਪੈ ਜਾਂਦਾ, ਉਹ ਤੂੰ ਵੇਖੀ ਸਹੀ ਏਦਾਂ ਕਰ ਦਿਆਂਗੇ ਓਦਾਂ ਕਰ ਦਿਆਂਗੇ, ਪੱਤਰਕਾਰ ਵੀ ਉਹੋ ਜਿਹੇ ਛੇ ਕਰਕੇ ਤੋਂ ਮੁੜ ਆਉਂਦੇ ਆ। ਇੰਨੀ ਜ਼ਿਆਦਾ ਇਹ ਜਲਾਲਤ ਦਿੰਦਾ ਬੰਦਾ ਇਹ ਹੋਇਆ ਕਿ ਸੁਖਬੀਰ ਸਿੰਘ ਬਾਦਲ ਪਤਾ ਨਹੀਂ ਕਿੱਦਾਂ ਕੱਚੇ ਜਿਹੇ ਹੋ ਕੇ ਪੱਤਰਕਾਰ ਇਹਨਾਂ ਦੀਆਂ ਸੁਣਦੇ ਰਹਿੰਦੇ ਆ। ਪਰ ਜਿਹੜਾ ਅੱਜ ਇਹਨੇ ਕੰਮ ਕੀਤਾ ਵਾ ਉਹ ਤੇ ਬਿਲਕੁਲ ਹੀ ਮੂਰਖਾਂ ਵਾਲਾ, ਕਿਉਂਕਿ ਦੇਖੋ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਜਿਹੜਾ ਉਹ ਆਲਰੇਡੀ 1985 ਤੋਂ ਚੱਲਦਾ ਪਿਆ ਪੰਜਾਬ ਦੇ ਵਿੱਚ। ਇਹਨੇ ਅਜੇ ਨਵਾਂ ਸ਼ੋਸ਼ਾ ਛੱਡ ਦਿੱਤਾ, ਸ਼ਗੂਫਾ ਛੱਡ ਦਿੱਤਾ ਕਿ ਦੇਖੋ ਜੀ ਅਸੀਂ 23 ਮਾਰਚ ਤੋਂ ਆ ਜਿਹੜਾ ਯੁਵਾ ਸਸ਼ਕਤੀਕਰਨ ਦਿਵਸ ਮਨਾ ਰਹੇ ਹਾਂ, ਦਿਹਾੜਾ ਮਨਾ ਰਹੇ ਹਾਂ, ਤੇ ਇਸ ਮੌਕੇ ਤੇ ਅਸੀਂ ਭਗਤ ਸਿੰਘ ਰਾਜ ਯੁਵਾ ਨੌਜਵਾਨ ਜਿਹੜਾ ਪੁਰਸਕਾਰ ਉਹ ਵੀ ਸ਼ੁਰੂ ਕਰਾਂਗੇ। ਇਸ ਤਰ੍ਹਾਂ ਦੀਆਂ ਲਿਫਾਫੇਬਾਜ਼ੀਆਂ ਕਰ ਗਿਆ, ਪਰ ਇਸ ਬੰਦੇ ਨੂੰ ਇਹ ਪਤਾ ਹੀ ਨਹੀਂ ਕਿ ਇੱਥੇ ਪੰਜਾਬ ਦੇ ਵਿੱਚ ਇਹ ਪੁਰਸਕਾਰ 1985 ਤੋਂ ਦਿੱਤਾ ਜਾ ਰਿਹਾ। ਪਰ ਇਹ ਜ਼ਰੂਰ ਆ ਕਿ ਰੈਗੂਲਰ ਨਹੀਂ ਦਿੱਤਾ ਜਾ ਰਿਹਾ, ਜਿੱਦਾਂ ਬਾਦਲ ਸਰਕਾਰ ਵੇਲੇ ਹੋਇਆ ਸੀਗਾ ਕਿ ਉਹ ਪੁਰਸਕਾਰ ਕਈ ਸਾਲ ਨਹੀਂ ਦਿੱਤਾ ਗਿਆ ਸੀ, ਵਿੱਚੋਂ ਰਾਸ਼ੀ ਨਹੀਂ ਸੀ ਜੁਟਾਈ ਗਈ। ਇਹ ਜ਼ਰੂਰ ਹੈ ਕਿ ਇਹ ਵੀ ਕਿਤੇ ਨਾ ਕਿਤੇ ਅਣਦੇਖੀ ਹੁੰਦੀ ਰਹੀ ਆ, ਪਰ ਇਹ ਪੁਰਸਕਾਰ 1985 ਤੋਂ ਲਾਗੂ ਹੈ। ਕੀ ਇਹ ਹੁਣ 2 ਪੁਰਸਕਾਰ ਦਿਆ ਕਰਨਗੇ ਇੱਕੋ ਨਾਮ ਹੇਠ? ਇਹ ਸਮਝ ਤੋਂ ਪਰੇ ਦੀ ਗੱਲ ਆ, ਕਿਉਂਕਿ ਉਹ ਵੀ ਨੌਜਵਾਨਾਂ ਵਾਸਤੇ ਆ ਔਰ ਸਿਮਿਲਰ ਨਾਮ ਹੁੰਦਾ, ਕੋਈ ਕੰਨੇ ਵਿਹਾਰੀ ਦਾ ਵੀ ਫਰਕ ਨਹੀਂ ਪਾਇਆ। ਮੈਨੂੰ ਲੱਗਦਾ ਕਿ ਨਵਜੋਤ ਸਿੱਧੂ ਥੋੜਾ ਜਿਹਾ ਜ਼ਿਆਦਾ ਐਡਵਾਂਸ ਚੱਲਦਾ, ਉਹਨੂੰ ਥੋੜਾ ਜਿਹਾ ਕੋਈ ਗੇਅਰ ਪਾ ਕੇ ਚੱਲਣਾ ਚਾਹੀਦਾ। ਉਹ ਤੇ ਨਿਊਟਰਲ ਹੀ ਰਿੜਿਆ ਜਾਂਦਾ, ਬਸ ਰਿੜਿਆ ਨਹੀਂ ਜਾਂਦਾ, ਨਾਲ ਰੇੜੀ ਵੀ ਜਾਂਦਾ। ਜੀ ਬਿਲਕੁਲ। ਕੈਪਟਨ ਸਾਹਿਬ ਜਿਹੜੇ ਆ ਮੋਦੀ ਤੋਂ ਅੱਗੇ ਤੇ ਇਹ ਕੈਪਟਨ ਤੋਂ ਅੱਗੇ, ਇਹ ਏਦਾਂ ਹੀ ਕੰਮ ਜਿਹੜਾ ਇਹਨਾਂ ਦਾ ਚੱਲੀ ਜਾਂਦਾ। ਤੇ ਮਿੰਟੂ ਜੀ ਜਾਂਦੇ ਖੇਡ ਜਿਹੜੇ ਸੰਸਾਰ ਦੀਆਂ ਝਲਕੀਆਂ।
ਦੇਖੋ ਅੱਜ ਫੁੱਟਬਾਲ ਪ੍ਰੇਮੀਆਂ ਲਈ ਜਿਹੜਾ ਬੜਾ ਸੈਡ ਏਰੀਆ ਸੈਡ ਇਹ ਰਿਹਾ ਕਿ ਜਿਹੜੇ ਫੁੱਟਬਾਲ ਪ੍ਰੇਮੀ ਆ ਉਹ ਇੱਕ ਖਿਡਾਰੀ ਨੂੰ ਜ਼ਰੂਰ ਪਿਆਰ ਕਰਦੇ ਹੁੰਦੇ ਆ, ਉਹਦਾ ਨਾਂ ਹੈ ਰੋਨਾਲਡੀਨੋ। ਇੱਕ ਤੇ ਰੋਨਾਲਡੋ ਸੀਗਾ ਬ੍ਰਾਜ਼ੀਲ ਵਾਲਾ, ਉਹਦੇ ਨਾਲ ਹੀ ਖੇਡਦਾ ਹੁੰਦਾ ਸੀ ਰੋਨਾਲਡੀਨੋ, ਬਹੁਤ ਧਾਕੜ ਜੋੜੀ ਸੀਗੀ। ਉਹਨੇ ਸੰਨਿਆਸ ਲੈ ਲਿਆ ਅੱਜ ਫੁੱਟਬਾਲ ਤੋਂ। ਸੋ ਇਸ ਧੱਕੜ ਖਿਡਾਰੀ ਨੇ ਜਿਹਨੇ 2003 ਦੇ ਵਿੱਚ 2002 ਦੇ ਵਿੱਚ ਇਹਨਾਂ ਨੂੰ ਵਰਲਡ ਕੱਪ ਜਿਤਾਇਆ ਸੀਗਾ, ਬਹੁਤ ਉਮਦਾ ਖੇਡ ਵਿਖਾਈ ਸੀਗੀ, ਉਹਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਉਹਦੇ ਭਾਈ ਨੇ ਇਸ ਸੰਨਿਆਸ ਦੀ ਪੁਸ਼ਟੀ ਵੀ ਕਰ ਦਿੱਤੀ ਆ। ਇਹਨੇ 97 ਮੈਚ ਖੇਡੇ ਸੀਗੇ ਬ੍ਰਾਜ਼ੀਲ ਦੇ ਲਈ, 33 ਗੋਲ ਦਾ ਗਿਆ। ਸੋ ਇੱਕ ਮਹਾਨ ਫੁੱਟਬਾਲਰ ਹੈ ਜਿਹੜਾ ਉਹ ਅੱਜ ਇਸ ਖੇਡ ਤੋਂ ਦੂਰ ਹੋ ਗਿਆ। ਖੇਡ ਤੋਂ ਨਹੀਂ ਕਹਿ ਸਕਦੇ, ਇੰਟਰਨੈਸ਼ਨਲ ਮੈਚਾਂ ਤੋਂ ਦੂਰ ਹੋ ਗਿਆ। ਤਾਂ ਦੂਜੇ ਪਾਸੇ ਕੋਹਲੀ ਦੀ ਫੌਜ ਹੈ ਜਿਹੜੀ ਉਹ ਮਾਂਜੀ ਗਈ ਆ। ਇਹ ਘਰ ਦੇ ਸ਼ੇਰ ਬਾਹਰ ਢੇਰ ਵਾਲੀ ਗੱਲ ਆ। ਇਹਨਾਂ ਨੂੰ 287 ਦੌੜਾਂ ਦਾ ਟੀਚਾ ਮਿਲਿਆ ਸੀ, ਦੂਜੇ ਟੈਸਟ ਦੇ ਵਿੱਚ ਵੀ ਇਹ ਫੇਲ ਹੋ ਗਿਆ, 130-35 ਦੌੜਾਂ ਨਾਲ ਹਾਰ ਗਏ ਆ। ਸੋ ਹੁਣ ਤੇ ਲੋਕੀ ਕਹਿੰਦੇ ਆ ਕਿ ਜਦੋਂ ਸਾਊਥ ਅਫਰੀਕਾ 'ਚ ਖੇਡਣਾ ਹੋਵੇ ਤੇ ਇਹਨਾਂ ਨੂੰ ਸਾਊਥ ਅਫਰੀਕਾ ਦੀ ਇੰਟਰਨੈਸ਼ਨਲ ਟੀਮ ਨਾਲ ਖੇਡਣ ਦੀ ਲੋੜ ਹੀ ਨਹੀਂ, ਕਿਸੇ ਸਕੂਲੀ ਟੀਮ ਦੇ ਨਾਲ ਜਾ ਕੇ ਖੇਡ ਲੈਣ, ਨਤੀਜਾ ਉਹੀ ਨਿਕਲਣਾ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਕ੍ਰਿਕਟ ਦੀ, ਉਹਦੇ 'ਚ ਇੱਕ ਦਿਲਚਸਪ ਖਬਰ ਆ ਕਿ ਅਫਗਾਨਿਸਤਾਨ ਜਿਹੜਾ ਕਿ ਬਹੁਤ ਤਬਾਹੀਆਂ ਹੰਢਾ ਰਿਹਾ, ਬਹੁਤ ਬਰਬਾਦੀਆਂ ਹੰਢਾ ਰਿਹਾ, ਪਰ ਉਹਦੇ ਵਿੱਚੋਂ ਜਿਸ ਤਰ੍ਹਾਂ ਦਾ ਟੈਲੈਂਟ ਉੱਠਦਾ ਪਿਆ ਖਾਸ ਤੌਰ ਤੇ ਕ੍ਰਿਕਟ ਦੇ ਮਾਮਲੇ 'ਚ, ਉਹ ਬਾ ਕਮਾਲ ਲਾਜਵਾਬ ਆ। ਸੋ ਹੁਣ ਅਫਗਾਨਿਸਤਾਨ ਨੂੰ ਟੈਸਟ ਖੇਡਣ ਵਾਲਾ ਦਰਜਾ ਮਿਲ ਗਿਆ ਔਰ ਉਹ ਭਾਰਤ ਦੇ ਨਾਲ ਟੈਸਟ ਖੇਡੇਗਾ ਜਾ ਕੇ ਜੂਨ ਦੇ ਵਿੱਚ। ਇਹ ਜੂਨ ਦੇ ਵਿੱਚ ਆ ਕੇ ਅਫਗਾਨਿਸਤਾਨ ਭਾਰਤ ਦੇ ਨਾਲ ਇੰਟਰਨੈਸ਼ਨਲ ਟੈਸਟ ਮੈਚ ਖੇਡੇਗਾ। ਜੀ ਤੇ ਬਹੁਤ ਮਿੰਟੂ ਜੀ ਤੁਹਾਡਾ ਆਪਾਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। You're listening to Punjabi Radio USA, KOBO Yuba City, 1450.